अस्सलाम वालेकुम जी, सत श्री अकाल, आदाब दोस्तों। अज मैं एक सफ़र से निकलिया जी। पिंड का नाम है साबो की डंडियाँ। गुजरात 40 किलोमीटर सफ़र करके मैं इतने तक पहुँचे। हाले तक देखो काफ़ी वीरान सड़क है। तो इस तो बाद मैं जाना पिंड कोटली नवाब। तो उस तो बाद एक होर चीमे वाली पिंड है कोई, उतों के बजुर्गों का इंटरव्यू करा 47 दी गल्लां पुछांगे। तो सफ़र काफ़ी गंदा रहा क्योंकि छोटिया छोटिया सड़क ने। तो बाइक च तुहानूं पता भी कितना सफ़र लगता। तो आओ फिर इस पिंड तुहानूं विखाउने व्यू भी ते बाकी इंटरव्यू भी करते हैं। ਇਹਦਾ ਕੀ ਨਾਂ ਇਹਦਾ? कूड़ा। ਹੱਥ ਕਰੋ ਪਰਾਂ ਥੋੜਾ ਜਿਹਾ। हाँ ਅੱਛਾ ਇਹ ਕੂੜਾ ਹੈ। हाँ ਇਹ ਪੁਰਾਣੀ ਤਸਵੀਰ ਇਹ ਵਾਲੀ ਹੈ। ਇਹ ਥੱਲੇ हाँ ਵਾਲਾ बढ़िया ਇਹਦੀ ਹੁਣ ਰੰਗੀਨ ਕਰਾਈ ਹੈ। फिर आरामी कराई जाते ਇਹ ਬਾਬਾ ਸ਼ਫੀ ਉਰਲੀ ਸਾਈਡ ਤੇ ਤਵੀਤੜੀਆਂ ਵਾਲਾ। हाँ 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 ਇਹ ਬਾਬਾ ਜੀ ਨੇ ਅਤੇ ਕਲੀਨ ਸ਼ੇਪ ਜਿਹੜਾ ਹੈ ਕੂੜਾ ਸਿਆ ਹੈ। ਤੇ ਉਹਨਾਂ ਦਾ ਦੋਸਤ ਹੈ। ਦੋਸਤ ਹੈ ਰਾਮ ਕਿਸ਼ਨ ਦਾ ਪੁੱਤਰ ਨੰਬਰਦਾਰ ਦਾ सरपंच साहब। ਸਰਪੰਚ ਸੀ ਸਰਪੰਚ। ब्याह के छड़ के चापड़ सीला पटियाले से लैंदे चढ़ते पासे ने चापड़ सीला पिंड मशहूर मेला भरदा था उत्थे। ਅੱਛਾ उत्ते लभ्या फिर पिंड जोगीपुर पिंड सारा सिखां दा उत्थे नूं ब्याह के लिया। ਅੱਛਾ ਉੱਥੇ ਗਏ ਸੀ ਜੰਜ। मैं अचानक बिच गया थे। ਇਹਦੇ ਘਰ ਵਾਲੇ ਦਾ ਕੀ ਨਾਂ ਸੀ? हैं ਇਹਦੇ ਘਰ ਵਾਲੀ ਦਾ ਭਰਜਾਈ ਤੇਰੀ ਦਾ? ਇਹਦੇ ਘਰ ਵਾਲੇ ਦਾ ਨਾਮ ਤਾਂ ਸਰਜੀਤ ਕੌਰ। ਇਹ ਤੇ ਇਹ ਜਿਹੜੇ ਸਰਪੰਚ ਸਾਹਿਬ ਤੇ ਚਾਰ ਭਰਾ। ਵੱਡਾ ਰਾਮ, ਛੋਟਾ ਕਰਤਾਰ, ਸਹੀ ਉਦੋਂ ਛੋਟਾ ਆ ਗਿਆ ਨਿਰੰਜਨ, ਉਦੋਂ ਛੋਟਾ ਆ ਗਿਆ ਸਰੂਪ ਹੈ ਜੀ। ਤੇ ਕੂੜਾ ਸਿੰਘ ਤੇ ਦੋ ਭਰਾ, ਇੱਕ ਦੇ ਨਾਮ ਤਾਂ ਹਰਵਾਸ, ਇੱਕ ਦੇ ਨਾਮ ਕੂੜਾ, ਇੱਕ ਬੇਲਾਦਾ ਤਾਂ ਇਹਨਾਂ ਚੋਂ। ਇੱਕ ਦੇ ਜਿਹੜਾ ਇੱਥੇ ਮੇਰੀ ਮਾਂ ਵੀ ਇੱਥੇ ਮਰਦੀ ਕਿੱਥੇ? ਆ ਬਤਾਲਾ ਸਰਮ ਸਿੰਘ ਦੇ। ਅੱਛਾ ਤੇ ਕੁਝਾਂ ਵਾਲੇ ਕੈਂਪ 'ਚ ਜਿੱਥੇ ਕਾਲ ਸਕੂਲ ਇੱਥੇ ਮੇਰਾ ਦਾਦਾ ਮਾਰ ਲਿਆ, ਮੇਰੀ ਦਾਦੀ ਮਾਰ ਲਈ, ਇੱਕ ਮੇਰੀ ਭੈਣ ਮਾਰ ਲਈ, ਇੱਕ ਮੇਰਾ ਭਰਾ। ਆਪਣੇ ਚਿੱਠੀ ਪਾਈ ਪਾਣੀ ਦਾ ਘੁੱਟ ਲਿਆ ਕੇ ਆ ਵੀ ਤੂੰ ਭਾਈ ਇਹਨਾਂ ਨੂੰ ਕੱਲ ਦੇ। ਤੁਹਾਡੇ ਵਾਲਾ ਸਾਹਿਬ ਇੱਥੇ ਹੀ ਸਨ ਤੇ ਤੁਸੀਂ ਇੱਥੇ ਸੀ? ਇੱਥੇ ਤੇ ਸਾਡੇ ਵਾਰਸਾਂ ਨੇ ਇੱਥੇ ਪੈਲੀਆਂ ਪੁਆ ਲਈਆਂ ਨੇ। ਬਾਈ ਉਹਦੇ ਲਾਗੇ ਦਾ ਕਰ। ਫਿਰ ਉੱਥੇ ਚਿੱਠੀ ਮਿਲੀ। ਫਿਰ ਇਹ ਸਰਪੰਚ ਨੇ ਮੇਰਾ ਪਾਸਪੋਰਟ ਬਣਵਾਇਆ। ਪਾਸਪੋਰਟ ਬਣਵਾ ਕੇ ਦਿੱਲੀ ਵੀਜ਼ੇ ਲੱਗਦੇ ਤੇ ਵੀਜ਼ੇ ਲਵਾ ਕੇ ਨਾ ਸਨ ਕਾਰਡ ਦੇ ਵਿੱਚ ਮੈਂ ਇੱਥੇ ਆਇਆ। ਉਦੋਂ ਕਿੰਨੀ ਉਮਰ ਹੋ ਗਈ ਸੀ ਤੁਹਾਡੀ? ਘਰ ਤੇ ਆਏ ਤੇ ਨਾ ਹਾਂਜੀ ਉਹਦੇ ਵੇਲੇ ਮੈਨੂੰ ਆਖਣ ਲੱਗਿਆ ਨਾ, ਇਹ ਕਹਿੰਦਾ ਭਾਰਤ ਚਲੇ ਜਾਣਾ, ਕਹਿੰਦਾ ਇੱਕ ਫੋਟੋ ਮੈਨੂੰ ਦੇ ਲਾ ਕੇ, ਮੇਰੀ ਇੱਕ ਤੂੰ ਲੈ ਜਾ। ਅੱਛਾ ਉਹਦੇ ਕੋਲ ਵੀ ਹੈਗੀ ਏ? ਉਹਦੇ ਕੋਲ ਨੇ ਖਬਰਾਂ ਜ਼ਿਆਦਾ ਐਵੇਂ ਬੰਦਾ ਆ ਕੇ ਸਾਂਭਿਆ ਨਹੀਂ ਕਿ ਮੈਂ ਚੰਗਾ ਫਿਰ ਅੱਜ ਤੁਸੀਂ ਬੜੀ ਸਾਂਭੀ ਏ। ਮੈਂ ਤਾਂ ਇਹ ਗਵਾਈ ਨਹੀਂ, ਚਲੋ ਪਿੱਛੇ ਪਏ ਯਾਦ ਕਰ। ਇਹ ਦੇਖ ਦੇਖ ਰੋਂਦਾ ਰਹਿੰਦਾ ਹੈ। ਆ ਜਿਹੜੀਆਂ ਤਬੀਤੀਆਂ ਨਾ ਇਹ ਹਾਂਜੀ ਮੈਂ ਇੱਥੇ ਵਿਆਹ ਕਰ। ਇਹ ਜੀ ਪਿੰਡ ਸਾਬੋ ਕੀ ਡੰਡੀਆਂ। ਅਸੀਂ ਪਹੁੰਚ ਗਏ ਸਾਬੋ ਕੀ ਡੰਡੀਆਂ ਪਿੰਡ। ਇਹ ਉਹਦਾ ਬਾਹਰ ਦਾ ਵਿਊ ਹੈ।
ਦੋਸਤੋ ਅੱਜ ਅਸੀਂ ਇੱਕ ਪਿੰਡ ਗੁਜਰਾਂਵਾਲਾ ਦੇ 30 ਕਿਲੋਮੀਟਰ ਦੇ ਉੱਪਰ ਸਾਬੋ ਕੀ ਡੰਨੀ ਆ ਉੱਥੇ ਆਏ ਆ। ਗੁੱਜਰ ਬਰਾਦਰੀ ਦੇ ਬਜ਼ੁਰਗ ਨੇ ਜੋ ਦੱਸਦੇ ਨੇ ਕਿ 47 ਤੋਂ ਬਾਅਦ 12-14 ਸਾਲ ਦੁਬਾਰਾ ਇੰਡੀਆ ਦੇ ਵਿੱਚ ਰਹਿ ਕੇ ਆਏ ਨੇ ਤੇ ਅੱਜ ਅਸੀਂ ਇਹਨਾਂ ਕੋਲੋਂ ਉਹ ਹਿਸਟਰੀ ਪੁੱਛਾਂਗੇ 47 ਵੇਲੇ ਦੀ ਕਿ ਇੰਡੀਆ 'ਚ ਕਿਹੜੇ ਪਿੰਡੋਂ ਉਹ ਇੱਥੇ ਉੱਠ ਕੇ ਆਏ ਨੇ ਤੇ ਉਹਨਾਂ ਕੋਲ ਬਾਕੀ ਗੱਲਬਾਤ ਉਹਨਾਂ ਦੀ ਜ਼ੁਬਾਨੀ ਪੁੱਛਦੇ हैं। बुजुर्गो अस्सलाम वालेकुम। हाँ जी, अस्सलाम वालेकुम। वालेकुम सलाम। बुजुर्गो की नाम है अपना? मोहम्मद शफी। मोहम्मद शफी। ਤੁਹਾਡੇ ਵਾਲਿਦ ਸਾਹਿਬ ਦਾ ਕੀ ਨਾਮ ਹੈ? खैरदीन। ਤੇ ਦਾਦਾ ਜੀ ਦਾ? बरकत अली। ਤੇ ਕਿਹੜੀ ਬਰਾਦਰੀ ਆਪਣੀ? गुजर बलादरी। ਗੋਤ ਕਿਹੜੀ ਹੈ? गोत लौदे। लौदे लौदे। ਸਹੀ ਹੋ ਗਿਆ। हाँ ਪੁਰਾਣੀਆਂ ਗੱਲਾਂ ਪੁੱਛਣੀਆਂ ਤੁਹਾਡੇ ਕੋਲ 47 ਵੇਲੇ ਦੀਆਂ। अच्छे जी। ਤੁਹਾਡੀ ਕਿੰਨੀ ਉਮਰ ਸੀ ਜਦੋਂ 47 ਦੀ ਵੰਡ ਹੋਈ? उदो जी 70 साल की उम्र थी। सही। सन 40 का मेरा जन्म है। ਤੁਹਾਨੂੰ ਮੈਂ ਦੱਸਾਂ। ਸਹੀ ਹੋ ਗਿਆ। ਹਾਂ ਪਿੱਛੇ ਆਪਣਾ ਇੰਡੀਆ 'ਚ ਕਿਹੜਾ ਪਿੰਡ ਸੀ? ਪਿੰਡ ਸੇਰ ਮਾਜਰਾ ਪਟਿਆਲੇ ਦੇ ਲਹਿੰਦੇ ਪਾਸੇ 3 ਮੀਲਾਂ ਤੇ। ਕੀ ਪੂਰਾ ਨਾਮ ਪਿੰਡ ਦਾ? ਸ਼ੇਰ ਮਾਜਰਾ। ਸ਼ੇਰ ਮਾਜਰਾ। ਪਟਿਆਲੇ ਦੇ ਲਹਿੰਦੇ ਪਾਸੇ 3 ਮੀਲਾਂ ਤੇ। ਅੱਛਾ। ਜੱਸਾ ਹੁੰਦਾ ਡੇਰਾ ਨਾ ਮਸ਼ਾ ਹੋਰ ਸੜਕ ਆਉਂਦੀ ਸੀ ਮੋਤੀ ਬਾਗ ਨੂੰ। ਆ ਗਈ ਤੁਹਾਡੀ ਆਕਰ? ਹਾਂਜੀ। ਸਾਡੇ ਲਵੇ ਗੁਜਰਾਂ ਦੀ ਖੇੜੀ ਤੇ ਹਿੰਦੂ ਗੁਜਰ ਹੁੰਦੇ ਤੇ। ਸਹੀ। ਪਸਿਆਣਾ ਤਾਂ ਅੱਧੇ ਗੁਜਰ ਮੁਸਲਮਾਨ ਤੇ ਅੱਧੇ ਹਿੰਦੂ ਗੁਜਰ ਤੇ। ਸਹੀ। ਆ ਗਿਆ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਇਹਦੇ ਨਾਲ ਪਿੰਡ ਇੱਕ ਤਾਂ ਹਾਜੀ ਮਾਜਰਾ। ਹਾਂਜੀ। ਤੇ ਇਹਦੇ ਨਾਲ ਇੱਕ ਤਾਂ ਪਸਿਆਣਾ। ਹਾਂਜੀ। ਗੋਲੂ ਦੇ ਲੱਖ ਰਹੀ ਆ ਭਾਖੜਾ ਨਹਿਰ। ਕੋਲ ਨੂੰ ਲੱਖ ਰਹੀ ਆ ਪੱਕੀ ਸੜਕ। ਸਹੀ। ਪੁਰਾਣੀ ਨਹਿਰ ਵੀ ਲੱਖ ਰਹੀ ਹੈ, ਭਾਖੜਾ ਨਹਿਰ ਵੀ ਲੱਖ ਰਿਹਾ ਹੈ। ਸਹੀ ਹੋ ਗਿਆ। ਆ ਗਿਆ ਅਗਰ ਸੇ। ਹਾਂਜੀ। ਤੇ ਉਹ ਸੜਕ ਪਟਿਆਲੇ ਸਮਾਣੇ ਨੂੰ ਜਾ ਰਹੀ ਹੈ। ਸਮਝ ਗਿਆ? ਸਹੀ। ਕੋਈ 20-25 ਮੀਲਾਂ ਤੇ ਸਮਾਣਾ ਸ਼ਹਿਰ ਹੈ ਲਹਿੰਦੇ ਪਾਸੇ। ਸਹੀ। ਹਾਂਜੀ। ਉਹਦੇ ਨਾਲ ਪਿੰਡ ਚੱਲਿਆ, ਮੈਂ ਵਿੱਚ ਨਹੀਂ ਵੜਿਆ। ਉਹਦੇ ਨਾਲ ਫਤਿਹਪੁਰ ਰਾਜਾਂ ਦੀ। ਹਾਂਜੀ। ਹਾਂਜੀ। ਕਾਕੜਾ ਪਿੰਡ ਤੇ ਕਾਕੜਾ ਚਤੈਰਾ ਇਹ ਪਿੰਡ ਉੱਥੇ ਜੀਮਗੜ੍ਹ ਇਹ ਵੀ ਉੱਥੇ। ਸਹੀ। ਉੱਥੇ ਚੜ੍ਹਦੇ ਪਾਸੇ ਮਲਕਪੁਰ ਪਿੰਡ ਆ ਗਿਆ ਜਿੱਥੇ ਕਰਨੈਲ ਸਿੰਘ ਦੰਦੀਆਂ ਵਾਲਾ ਬੈਠਿਆ, ਬਾਬਾ ਬੈਠਿਆ ਸਾਬੋ ਕੀ ਦਾ। ਸਮਝ ਗਏ? ਸਹੀ ਹੋ ਗਿਆ। ਕਰਨਾਲ ਸਿੰਘ ਕਿਹਦਾ ਪੁੱਤ ਸੀ? ਹੈ ਕਰਨਾਲ ਸਿੰਘ ਕੌਣ ਸੀ ਜੀ? ਹੈ ਕਰਨਾਲ ਸਿੰਘ ਕੌਣ ਸੀ? ਕਰਨਾਲ ਸਿੰਘ ਇੱਥੇ ਦਾਤਾ ਇਸ ਪਿੰਡ ਦਾ। ਮਾਂ ਦੇ ਨਾਮ ਦੇ ਬਾਜੀ, ਮਾਈ ਬਾਜੀ। ਸਹੀ। ਇਸ ਪਿੰਡ ਦਾ ਤਾਂ ਉਹ ਸਿੱਖ। ਬਾਬਾ ਦਾ ਜਿਹੜਾ ਉਹ ਸਾਬੋਗੇ ਦਾ ਤਾਂ ਜਿੱਥੇ ਦਾ ਬਜ਼ੁਰਗ ਆਏ ਦੇ। ਸਹੀ ਸਹੀ ਸਹੀ। ਆ ਗਿਆ ਕਰ ਚ ਨਾਲ ਹੋਰ ਕਿਹੜੇ ਪਿੰਡ ਸਨ? ਠੀਕ ਹੋ ਗਿਆ। ਹਾਂ। ਤੁਹਾਡਾ ਪਿੰਡ ਕਿੱਡਾ ਕੁ ਸੀ? ਸਾਡਾ ਪਿੰਡ 100 ਡੇਰੀ ਦਾ ਤਾ। 100 ਡੇਰੀ ਦਾ। ਚੂੜੇ ਵੀ ਥੇ, ਚਮਾਰ ਵੀ ਥੇ ਜਿਹਨਾਂ ਜੁੱਤੀਆਂ ਕਹਿੰਦੇ। ਹਾਂਜੀ। ਜਿਵੇਂ ਆਪਣੇ ਮੋਚੀ ਦੇ। ਹਾਂਜੀ। ਅੱਛਾ। ਬਾਕੀ ਦੀ ਉੱਥੇ ਬਾਹਮਣ ਬਲਾਦਰੀ ਸੀ ਤੇ ਜੱਟ ਤੇ ਤੈਨੂੰ ਦੱਸਾਂ ਹੁੱਕਾ ਵੀ ਪੀ ਲੈਂਦੇ ਤੇ ਸਿਗਰਟ ਵੀ ਪੀ ਲੈਂਦੇ ਸੀ। ਸਹੀ। ਬਾਹਮਣ ਬਲਾਦਰੀ ਹੁੱਕਾ ਆਮ ਪੀਂਦੇ ਤੇ। ਆਗੇ ਤੁਹਾਡੇ ਆਕਰ ਤੇ ਗੁੱਜਰਾਂ ਦੇ ਕਿੰਨੇ ਘਰ ਸੀ ਮੁਸਲਮਾਨਾਂ ਦੇ? ਗੁੱਜਰਾਂ ਦੇ ਘਰ ਤੇ ਜੀ ਉੱਥੇ ਅਸੀਂ ਮਾਲਕ ਦਾ ਥੇ 3 ਘਰ। ਸਹੀ। ਤੇ 3-4 ਘਰ ਤੇ ਬੇਮਾਲਕ ਜਿਨ੍ਹਾਂ ਦੇ ਵਿੱਚੋਂ 2 ਘਰ ਉੱਥੇ ਬੈਠੇ ਦੇ ਅਜੋ ਮੌਜੂਦ ਹਲੇ ਵੀ ਉੱਥੇ ਹੀ ਨੇ? ਉੱਥੇ ਨੇ। ਸਹੀ। ਵਡੇਰੇ ਮਰ ਗਏ 2 ਅੱਜ ਤੇ 3 ਸਾਲ ਪਹਿਲਾਂ ਮੈਨੂੰ ਵਡੇਰੀ ਪਤਾ ਲੱਗਿਆ ਵੀ ਉਹ ਹੈਗੀਆਂ ਨੇ। ਹਾਂਜੀ। ਉਦੋਂ ਪਤਾ ਨਹੀਂ ਫੌਤ ਹੋ ਗਈਆਂ ਜਾਂ ਹੈਗੀਆਂ ਨੇ। ਇੱਕ ਦੇ ਨਾਮ ਭੂਰੋ ਬੀਬੀ ਹੈ, ਇੱਕ ਦੇ ਨਾਮ ਜੰਤ ਹੈ। ਜਿਹੜੀ ਭੂਰੋ ਆ ਉਹਦੇ ਮੁੰਡੇ ਦੇ ਨਾਮ ਮੈਨੂੰ ਪਤਾ ਲੱਗਿਆ ਬੂਟਾ। ਸਹੀ। ਸਮਝ ਗਿਆ? ਤੇ ਰਾਮ ਕਿਸ਼ਨ ਸਰਪੰਚ ਉਸ ਪਿੰਡ ਦਾ ਸੀ। ਉਹ ਪਿੰਡ ਦਾ ਤਾਂ ਜਿਹਦਾ ਪੁੱਤਰ ਕੂੜਾ ਸੂਆ। ਸਹੀ। ਆ ਗਈ ਤੁਹਾਡੇ ਬਾਰੇ ਵੀ ਤੁਹਾਨੂੰ ਪੁੱਛਦੇ ਸੁਣਿਆ ਤੁਹਾਡਾ ਬੜਾ ਯਾਰ ਸੀ ਉਹ। ਹਾਂ ਇਹ ਮੇਰਾ ਯਾਰ ਤਾਂ। ਸਹੀ। ਇਹ ਸਾਡੇ ਬੂੜੇ ਦਾ ਪੁਰਾਣਾ ਜਦ ਬੈਠੀ ਸੀ ਦੁਨੀਆ ਨਾਲ ਜਦ ਇੱਕੋ ਜਿਹੇ ਤੇ ਸਾਰੇ। ਅੱਛਾ। ਫਿਰ ਇਹ ਤਾਂ ਇਹ ਜਿਹੜੇ ਸਰਪੰਚ ਸਾਹਿਬ ਤੇ 4 ਭਰਾ। ਵੱਡਾ ਰਾਮ, ਛੋਟਾ ਕਰਤਾਰ,
ਸਹੀ ਉਦੋਂ ਛੋਟਾ ਆ ਗਿਆ ਨਿਰੰਜਨ, ਉਦੋਂ ਛੋਟਾ ਆ ਗਿਆ ਸਰੂਪ। ਸਹੀ ਹਾਂਜੀ। ਹੋ ਗਿਆ। ਤੇ ਕੂੜਾ ਸਿੰਘ ਤੇ ਦੋ ਭਰਾ, ਇੱਕ ਦੇ ਨਾਮ ਤਾਂ ਹਰਵਾਸ, ਇੱਕ ਦੇ ਨਾਮ ਕੂੜਾ, ਇੱਕ ਬੇਲਾਦਾ ਤਾਂ ਇਹਨਾਂ ਚੋਂ। ਇੱਕ ਦੇ ਜਿਹੜਾ ਸਰੂਪ ਤਾਂ ਉਹਦਾ ਇੱਕ ਪੁੱਤ ਤੇ ਇੱਕ ਧੀ ਮੈਂ ਛੱਡ ਕੇ ਤਾਂ ਮਗਰੋਂ ਮੈਨੂੰ ਪਤਾ ਨਹੀਂ। ਪੁੱਤ ਦੇ ਨਾਮ ਤਾਂ ਨਛੱਤਰ, ਤੇ ਜਿਹੜਾ ਕਰਤਾਰ ਦਾ ਦੇ ਚਾਰ ਪੁੱਤ ਤੇ ਗਫੂਰ, ਭਜਨਾ, ਬਚਨਾ, ਸਰਵਣ ਤੋਂ। ਸਹੀ ਹੋ ਗਿਆ। ਆਗੇ ਦੇ ਲਿਆ ਕਰਤੇ। ਹਾਂਜੀ ਹਾਂਜੀ। ਅੱਛਾ। ਤੇ ਸਰੂਪ ਦੇ ਨਛੱਤਰ ਤਾਂ ਇੱਕ ਕੁੜੀ ਚ ਉਦੋਂ ਮੈਂ ਫਿਰ ਚੱਲਿਆ ਤਾਂ। ਇਹ ਕਿਹੜੇ ਸੰਨ ਦੀ ਗੱਲ ਆ? ਇਹ ਸਾਲ ਮੈਂ ਆ ਰਿਹਾ ਉੱਥੇ ਤੇ ਕਾਟ ਤੇ ਬਾਹਰ ਚ ਕਾਟ ਬਾਹਰ ਆਏ ਹੋ ਗਏ ਨਾ। ਫਿਰ ਕਾਟ ਚ ਆ ਕੇ ਉਹਨੇ ਰਿਹਾ ਨਾ 3 ਮਹੀਨੇ ਪਾਸਪੋਰਟ ਤੇ। ਅੱਛਾ ਅੱਛਾ ਅੱਛਾ। ਫਿਰ ਮੈਂ ਤੁਰ ਗਿਆ ਫਿਰ ਪਿੱਛਾ। ਅੱਛਾ, ਇਹ ਵੀ ਪੁੱਛਦੇ ਤੁਹਾਨੂੰ ਕਿ ਤੁਸੀਂ ਕਿੱਦਾਂ ਗਏ ਉੱਥੇ ਦੁਬਾਰਾ? ਹਾਂ। ਹੁਣ ਇਹ ਦੱਸੋ, ਸਕੂਲ ਹੈ ਸੀ ਉਸ ਪਿੰਡ ਦੇ ਵਿੱਚ? ਹਾਂ। ਸਕੂਲ? ਹਾਂਜੀ, ਸਕੂਲ ਛੋਟਾ ਜਿਹਾ ਤਾਂ। ਅੱਛਾ, ਛੋਟਾ ਜਿਹਾ ਸੀ। ਆਹੋ। ਤੁਸੀਂ ਜਾਂਦੇ ਰਹੇ ਪੜਨ ਕਿ ਨਹੀਂ? ਹਾਂ। ਤੁਸੀਂ ਨਹੀਂ ਜੀ ਨਹੀਂ, ਸਾਡੇ ਜ਼ਮਾਨੇ ਚ ਤਾਂ ਇਹ ਬਾਅਦ ਚ ਬਣਿਆ। ਅੱਛਾ, ਬਾਅਦ ਚ ਬਣਿਆ। ਬਣਿਆ। ਉਦੋਂ ਕੋਈ ਸਕੂਲ ਨਹੀਂ ਤਾਂ, ਜਦ ਅਸੀਂ ਉਜੜਿਆ ਕੋਈ ਉੱਥੇ ਸਕੂਲ ਨਹੀਂ। ਮਸਜਿਦਾਂ ਹੈ ਸੀ? ਹਾਂ। ਮਸਜਿਦ? ਮਸੀਤ ਉੱਥੇ ਦੀ ਥੜਾ ਤਾਂ ਪੱਕੀ ਮਸੀਤ ਕੋਈ ਨਹੀਂ ਸੀ। ਆਗੇ ਤੁਹਾਡੇ ਆ ਕਰਤਾ ਤੀਜੇ ਅਸੀਂ ਦੇ ਤੀਜੇ ਹਿੱਸੇ ਦੇ ਅਸੀਂ ਤੇ ਮਾਰ ਕੇ ਗੁਜਰ। ਤੁਹਾਡੀ ਕਿੰਨੀ ਜ਼ਮੀਨ ਸੀ? ਹਾਂ। ਤੁਹਾਡੇ ਬਜ਼ੁਰਗਾਂ ਦੀ ਕਿੰਨੀ ਜ਼ਮੀਨ ਸੀ? ਸਾਡੀ ਜ਼ਮੀਨ ਕੁਝ ਮੇਰੇ ਦਾਦੇ ਨੇ ਵੇਚੀ 2 ਕਿੱਲੇ ਤੇ 2 ਮਰਬੇ ਜ਼ਮੀਨ ਸੀ ਸਾਡੀ। ਅੱਛਾ, 2 ਮਰਬੇ 2 ਕਿੱਲੇ। ਜਾਤੀ। ਅੱਛਾ, ਬਾਕੀ ਸਾਡੇ ਦਾਦੇ ਨੇ 50 ਕਿੱਲੇ ਕੇ ਵੇਚਦੇ, ਕੁਛੋ ਵੇਚੇ। ਅਸੀਂ ਪਿੰਡ ਦੀ ਸਿਆਮ ਲਾੜ ਦੇ ਨਾ ਗੁਜਰ। 30 ਹਿੱਸੇ ਦੇ, ਤੀਸਰੇ ਹਿੱਸੇ ਦੇ ਬਾਹਮਣ, 30 ਹਿੱਸੇ ਦੇ ਜੱਟ। ਹਾਂਜੀ। ਸਹੀ ਸਹੀ। ਲੰਬੜਦਾਰੀ ਮੇਰੇ ਦਾਦੇ ਕੋਲ ਸੀ। 2 ਲੰਬੜਦਾਰ ਤੇ ਸਿੱਖਾਂ ਦੇ। ਉਹਨਾਂ ਦੇ ਕੀ ਨਾਂ ਸੀ? ਇੱਕ ਦੇ ਨਾਮ ਤਾਂ ਰੜਾ ਲੰਬੜਦਾਰ। ਸਹੀ। ਇੱਕ ਦੇ ਨਾਮ ਤਾਂ ਬਸੀਸੂ ਲੰਬੜਦਾਰ। ਸਹੀ। ਬਾਹਮਣਾ ਦਾ ਲੰਬੜਦਾਰ ਆ ਗਿਆ, ਉਹਦੇ ਨਾਮ ਤਾਂ ਬਲਦੇਵ ਰਾਮ ਬਾਹਮਣ। ਸਹੀ ਹੋ ਗਿਆ। ਆਗੇ ਤੁਹਾਡੇ ਆ ਕਰ ਉਹਦੇ ਮੂਹਰੇ ਬਾਹਰ ਦੇ ਪਿੱਪਲ ਆ। ਆਗੇ ਤੁਹਾਡੇ ਆ ਕਰ ਤੈਨੂੰ ਮਰਸਾਂ ਉਹ ਪਿੱਪਲ ਤੇ ਤਾਂ ਜਹਾਜ਼ ਡਿੱਗਾ ਸੀ। ਪੇਪਰ ਕਿੱਥੇ ਸੀ? ਪਿੱਪਲ ਜਿਹੜਾ ਲੰਬੜਦਾਰ ਬਾਹਮਣ ਦਾ ਨਾ, ਹਾਂਜੀ, ਉਹਦੇ ਬੂਹੇ ਮੂਹਰੇ ਆ ਉਹਦਾ ਘਰ ਹੈ, ਆ ਉਹਦੀ ਬੇਲੀ ਸੀ। ਉੱਥੇ ਪਿੱਪਲ ਦਾ ਮੇਰੇ ਕੋਲ ਖਾਤਾ ਆਇਆ ਤਾਂ ਜਦੋਂ ਧੁੰਦਾਂ ਬੜੀਆਂ ਪੈਂਦੀਆਂ, ਮੈਂ ਸਾਲ ਭੁੱਲ ਗਿਆ। ਅੱਛਾ। ਉਸ ਪਿੱਪਲ ਚ ਆ ਕੇ ਗਿੱਦਗੜ ਟਕਰਾ ਕਰਕੇ ਉਹਦੇ ਪਿੱਪਲ ਜਾ ਕੇ ਜਹਾਜ਼ ਗਿਰ ਗਿਆ। ਅੱਛਾ, ਜਹਾਜ਼ ਗਿਰ ਗਿਆ। ਇਹਨਾਂ ਨਾਲ ਵੱਜ ਕੇ। ਇਹਨਾਂ ਨਾਲ ਵੱਜ ਗਿਆ। ਮੂਹਰੇ ਨਾਲ ਲਿਖਿਆ ਤਾਂ ਗਿੱਦਗੜ ਵੱਜ ਕੇ। ਅੱਛਾ। ਬਲਦੇਵ ਲੰਬੜਦਾਰ ਦੇ ਪਿੱਪਲ ਦੇ ਵਿੱਚ ਜਹਾਜ਼ ਗਿਰ ਗਿਆ। ਖੱਤ ਦੇ ਵਿੱਚ ਲਿਖਿਆ ਸੀ? ਖੱਤ ਕਿੰਨੇ ਭੇਜਿਆ ਸੀ? ਖੱਤ ਜੀ ਮੇਰੇ ਯਾਰ ਭੇਜਦੇ ਜਿਹੜੇ ਜਦ ਬੜੇ ਤੇ। ਇਹਨੇ ਕਿਹੜਾ ਯਾਰ? ਯਾਰਾਂ ਦੇ ਨਾਂ ਦੱਸੋ ਨਾ ਆਪਣਿਆਂ ਦੇ। ਹਾਂ। ਆਪਣੇ ਯਾਰਾਂ ਦੇ ਨਾਂ ਦੱਸੋ। ਤੁਹਾਨੂੰ ਕਿੰਨੇ ਨਾਂ ਦੱਸੇ ਨੇ? ਸਰਪੰਚ ਦਾ ਯਾਰ ਮੁੱਕ ਗਿਆ ਇਹਨਾਂ ਦਾ ਖਾਨਦਾਨ। ਹਾਂਜੀ। ਅੱਛਾ। ਬਾਹਮਣ ਖੁਸ਼ੀ ਦਾ ਬਾਹਮਣ। ਹਾਂਜੀ। 3 ਭਰਾ ਤੇ। ਅੱਛਾ ਅੱਛਾ। ਇੱਕ ਦੇ ਨਾਂ ਹਾਂਸਰਾ ਤਾ, ਇੱਕ ਦੇ ਨਾਂ ਤਾਂ ਇੰਦਰ। ਫੇਰ ਆ ਗਏ 3 ਭਰਾ ਬਾਹਮਣ। ਉਹ ਯਾਰ ਸਨ ਤੁਹਾਡੇ? ਉਹ ਵੀ ਆ ਤੇ ਪਿੰਡ 'ਚ ਬੈਠੇ ਯਾਰ ਹੁੰਦਾ, ਕੋਈ ਦੁਸ਼ਮਣੀ ਥੋੜੋ ਸੀ। ਅੱਛਾ ਅੱਛਾ। ਹਾਂਜੀ। ਹੁਣ ਦੱਸੋ, ਜਦੋਂ ਉਜਾੜੇ ਪਏ, ਹਾਂਜੀ, ਤੁਹਾਡੇ ਪਿੰਡ ਵਾਲਿਆਂ ਨਾਲ ਕੀ ਸਲੂਕ ਕੀਤਾ ਇਹਨਾਂ ਸਿੱਖਾਂ ਨੇ ਜਾਂ ਹਿੰਦੂਆਂ ਨੇ? ਸਾਡੇ ਘਰ ਬੜਾ ਅੱਛਾ ਸਲੂਕ ਕੀਤਾ ਜੀ, ਬੜੇ ਅੱਛਾ। ਜਦੋਂ ਤੁਸੀਂ ਪਿੰਡੋਂ ਨਿਕਲੇ ਹੋ, ਹਾਂਜੀ, ਤੁਹਾਡੇ ਬਜ਼ੁਰਗਾਂ ਨੂੰ ਕਿਵੇਂ ਇਤਲਾਹ ਮਿਲੀ? ਉਹ ਮੈਂ ਦੱਸਦਾ, ਪਟਿਆਲਾ ਨਾਲ ਨਵੇਂ ਉਹ ਨੌਕਰ ਬੰਦਾ ਦਾ ਸੇਵਾ ਸੂ ਜੱਟ। ਉਹ ਵੀ ਮੇਰੇ ਬਾਪ ਦਾ ਯਾਰ ਤਾਂ, ਕੋਠਿਆਂ ਨਾਲ ਕੋਠੇ ਲੱਗਦਾ ਤਾ। ਸਹੀ। ਸ਼ਾਮ ਦੀ ਰੋਟੀ ਖਾ ਰਹੇ ਆ। ਹਾਂਜੀ। ਉਹ ਆਇਆ, ਜ਼ੋਰ ਹੁਕੂਮਤ ਦਾ ਪੈ ਗਿਆ। ਹਾਂਜੀ। ਉਹਨੇ ਆ ਕੇ ਮੇਰੇ ਬਾਪ ਨੂੰ ਕਿਹਾ, ਕਹਿਣ ਲੱਗਾ, ਖੈਰ ਦੇਣਾ, ਬਾਲ ਬੱਚਾ ਲੈ ਜਾ, ਸਾਡੇ ਹੁਣ ਬਸਦਾ ਰੋਗ ਕੋਈ ਨਹੀਂ, ਕੋਈ ਐਸਾ ਨਾ ਹੋਵੇ ਵੀ ਸਾਡੇ ਕੋਲ ਥੋੜਾ ਨੁਕਸਾਨ ਹੋ ਜੇ। ਤੇ ਬਾਲ ਬੱਚਾ ਆਪਣਾ ਨਾ ਬਾਹਰ ਕੱਢ ਲਾ ਹੁਣ ਪਿੰਡੋਂ। ਉਹਨਾਂ ਨੇ ਐਸਾ ਸਕੂਲ ਕੀਤਾ, ਸਾਡੇ ਕੱਢ ਕੇ ਸਾਡੇ ਡੰਗਰ ਪੁੱਤਰ ਦੇ ਲਾ ਸੀ ਕਿਹੜਾ ਚੱਕਣੇ ਤੇ। ਜੋ ਖਾਇਆ ਪਿਆ ਆਪਣਾ ਚੱਕ ਲਿਆ, ਊਠ ਪਰ ਲੱਦ ਲਿਆ ਜਾਂ ਗੱਡ ਤੇ ਲੱਦ ਲਿਆ,
ਸਾਨੂੰ ਉਹਨਾਂ ਨੇ ਆਪਣੀ ਜੂਹ ਤੇ ਬਾਹਰ ਅਮੀ ਜਮੀ ਸਾਨੂੰ ਛੱਡ ਕੇ ਗਏ ਨੇ ਉਹ। ਤੁਹਾਡੇ ਤਿੰਨਾਂ ਘਰਾਂ ਨੂੰ? ਨਾ ਨਾ ਨਾ, ਜਿੰਨੇ ਮੁਸਲਮਾਨ ਤੇ ਸੀ, ਅੱਛਾ, ਜਿੰਨੇ ਮੁਸਲਮਾਨ ਸੀ। ਜਿੰਨੇ ਅਸੀਂ ਮੁਸਲਮਾਨ ਤੇ ਨਾ, ਹਾਂਜੀ। ਸਾਨੂੰ ਉਹਨਾਂ ਨੇ ਐਸਾ ਸਲੂਕ ਖਾਤਰਦਾਰ ਕੀਤਾ ਹੈ। ਉਹਨਾਂ ਨੇ ਆਪਣੀ ਜੂਹ ਤੇ ਬਾਬੇ ਸਾਡੇ ਜੂਹ ਦੇ ਵਿੱਚ ਇਹ ਨੁਕਸਾਨ ਨਾ ਦਾ ਹੋ ਜੇ। ਸਹੀ ਸਹੀ। ਸਾਡਾ ਜਾਤੀ ਨੁਕਸਾਨ ਕੋਈ ਵੱਡਾ ਟੁਕੜਾ ਨਹੀਂ ਗਿਆ ਉੱਥੇ। ਸਾਡੇ ਜਾਤੀ ਬੰਦੇ ਇੱਥੇ ਆ ਗਏ ਸਾਰੇ ਪਿੰਡ ਦੇ, ਜਿੰਨੇ ਅਸੀਂ ਮੁਸਲਮਾਨ ਤੇ ਫਕੀਰ ਤੇ। ਅੱਛਾ, ਤੁਸੀਂ ਕਿੱਥੇ ਜਾ ਕੇ ਬੈਠੇ ਜਦੋਂ ਤੁਹਾਨੂੰ ਉਹਨਾਂ ਨੇ ਪਿੰਡੋਂ ਕੱਢਿਆ? ਅਸੀਂ ਜੀ ਜਾ ਕੇ ਬੈਠੇ, ਸਾਡਾ ਪਹਿਲਾ ਗੇੜਾ ਲੱਗਿਆ ਉੱਥੇ ਧੂਰੀ ਨਾ, ਉਹ ਤੇ ਉਹ ਧਨੌਰੀ। ਹਾਂ ਧਨੌਰੀ। ਅੱਛਾ, ਧਨੌਰੀ ਪਿੰਡ ਤਾਂ। ਹਾਂਜੀ। ਉੱਥੇ ਜਾ ਕੇ ਅਸੀਂ ਰਾਤਾਂ 2 ਕੱਟੀਆਂ ਨੇ। ਉਦੋਂ ਬਾਅਦ ਅਸੀਂ ਗਏ ਰੱਤੇ ਖੇੜੇ, ਉਹ ਵੀ ਉਜੜ ਗਿਆ था। ਸਹੀ। ਰੱਤੇ ਖੇੜੇ 2-3 ਰਾਤਾਂ ਕੱਟੀਆਂ। ਫਿਰ ਅਸੀਂ ਰਹੇ ਹਾਂ ਪੜਤੇ, ਸਾਡਾ ਪੜਤਾ ਵੀ ਪਿੰਡ ਤਾਂ ਦਰਿਆ ਤੇ ਪਾਰ ਘੱਗਰ ਲੱਗਦਾ, ਉਹਨੂੰ ਘੱਗਰ ਕਹਿੰਦੇ ਸੀ। ਸਹੀ। ਅੱਛਾ, ਉੱਥੇ ਬੜਾ ਚਿਰ ਰਹੇ ਹਾਂ। ਉਦੋਂ ਬਾਅਦ ਸਾਡਾ ਲੱਗਿਆ ਕੈਂਥਲ, ਤਹਿਸੀਲ ਕੈਂਥਲ, ਜ਼ਿਲ੍ਹਾ ਕਰਨਾਲ, ਸਿਉਣ ਪਿੰਡ। ਸਹੀ। ਉੱਥੇ ਸਾਡਾ 4 ਦਿਨ ਕੈਂਪ ਰਿਹਾ ਮੁਸਲਮਾਨ। ਫਿਰ ਉੱਥੇ ਬੜਾ ਇਕੱਠਾ ਹੋ ਗਿਆ। ਸਹੀ। ਆਗੇ ਛੱਡਿਆ ਕਰਦੇ। ਫਿਰ ਸਾਡਾ ਗਾਫਲਾ ਤੋਰਿਆ ਇਹਨਾਂ ਨੇ ਕੈਂਥਲ ਨੂੰ। ਕੈਂਥਲ ਉੱਥੋਂ ਕੋਈ 2-2.5 ਮੀਲ ਸੀ। ਤੁਰਦੇ ਹੋਰ ਸਾਡੇ ਕੋਲ ਕੀਤਾ। ਤੁਰ ਕੇ ਆਏ? ਤੁਰ ਕੇ ਅਸੀਂ ਜੀ ਕੈਂਥਲ ਪਹੁੰਚ ਗਏ। ਉੱਥੇ 4 ਦਿਨ ਅਸੀਂ ਰੱਖੇ। ਉਥੋਂ ਤੋਰੇ ਗੁਮਤਰਾ ਪਿੰਡ ਦਾ ਇੱਕ ਬੜਾ ਭਾਰਾ, ਉੱਥੇ ਰਾਤ ਨੂੰ ਰੋਟੀ ਟੁੱਕ ਕਰਿਆ। ਫਿਰ ਅਸੀਂ ਆਏ ਅੰਬਾਲੇ ਛਾਉਣੀ ਨੂੰ। ਅੰਬਾਲੇ ਛਾਉਣੀ ਆ ਕੇ ਸਾਨੂੰ ਮੁਸਲਮਾਨੀ ਫੌਜ ਲਈ ਹੈ। ਉਦੋਂ ਪਰਾਂ ਸਾਡੇ ਘਰ ਦੇ ਨੇਪਾਲੀਏ ਜਿਹਨਾਂ ਗੋਰਖੇ ਕਹਿੰਦੇ ਨੇ, ਛੋਟੇ ਛੋਟੇ ਕੱਦਾਂ ਵਾਲੇ ਮੇਰੇ ਜਿਹੜੇ। ਅੱਛਾ। ਉਹ ਸਾਡੇ ਰਾਖੇ ਆਏ ਸਾਡੇ ਗੈਲ। ਉਹ ਸਾਨੂੰ ਉੱਥੇ ਜਦੋਂ ਅੰਬਾਲੇ ਆਏ ਨਾ, ਫਿਰ ਉੱਥੇ ਤੋਰਿਆ ਗਾਫਲਾ ਬੜਾ ਡਾਬਲ ਦਾ, ਉਹ ਕੋਈ ਪਤਾ ਨਹੀਂ ਲੱਗਦਾ ਤਾ ਤੈਨੂੰ ਤਾਂ। ਦੁਨੀਆ ਮਰੀ ਤੇ ਨਹੀਂ ਉੱਥੇ ਰਸਤੇ ਦੇ ਵਿੱਚ? ਹਾਂ, ਦੁਨੀਆ ਮਰੀ ਤੇ ਨਹੀਂ ਰਸਤੇ ਦੇ ਵਿੱਚ? ਰਾਤੇ ਦੇਖੋ ਜੀ, ਜਿਹਦੀ ਆ ਗਈ ਆਪਣੀ ਮੌਤੇ ਮਰਿਆ, ਉਹਦੇ ਸਾਡੇ ਪਰ ਸਿੱਖ ਕੋਈ ਨਹੀਂ ਗਿਰਿਆ। ਤੁਹਾਡੇ ਕਾਫਲੇ ਦੇ ਉੱਤੇ ਹਮਲਾ ਤਾਂ ਨਹੀਂ ਕੀਤਾ ਕਿਸੇ ਨੇ? ਹਮਲਾ ਵੀ ਸਾਡੇ ਗਾਫਲੇ ਤੇ ਹੋਇਆ। ਸਹੀ ਹੋ ਗਿਆ। ਜਿਹੜੀਆਂ 2-3 ਗੱਡੀਆਂ ਵੱਡੀਆਂ ਨੇ ਉੱਤੇ ਪਹਿਲਾਂ ਵੱਡੀਆਂ ਨੇ, ਸਾਡੇ ਗਾਫਲੇ ਦੇ ਵਿੱਚ ਕੋਈ ਨੁਕਸਾਨ ਨਹੀਂ, ਕੋਈ ਜਥਾ ਨਹੀਂ ਚੜਿਆ, ਕੋਈ ਹੁਕੂਮਤ ਨੇ ਨਹੀਂ ਛੱਡੇ। ਫਿਰ ਸਾਡੇ ਬਗੈਰ ਪਹੁੰਚੇ ਮੁਸਲਮਾਨੀ ਫੌਜ ਰਲੀਆ ਛਾਉਣੀ ਅੰਬਾਲੇ ਤੇ ਲਹਿੰਦੇ ਪਾਸੇ। ਫਿਰ ਸਾਨੂੰ ਤੋਰੀ ਚਲੇ, ਜਿੱਥੇ ਕੰਪ ਰਾਤ ਪੈਂਦੀ ਤੇ ਉੱਥੇ ਸੀ ਬਹਿਦੇ, ਰੋਟੀ ਟੁੱਕ ਪਕਾ ਲੈਂਦੇ ਤੇ ਉੱਥੋਂ ਫਿਰ ਤੁਰਨਾ। ਉੱਥੋਂ ਤੁਰਦੇ ਜੀ ਅਸੀਂ ਆਏ ਹਾਂ। ਤੁਰਦੇ ਹੀ ਅਸੀਂ ਆਏ ਹਾਂ ਗੰਡਾ ਸੂਹ ਵਾਲਾ ਜਿਹੜਾ। ਹਾਂਜੀ। ਇੱਥੋਂ ਬਾਰਡਰ ਪਾਰ ਕਰਦੇ ਆ। ਸਹੀ। ਪਹਿਲਾ ਸਾਡਾ ਰਾਸ਼ਨ ਪਾਕਿਸਤਾਨ ਦੇ ਵਿੱਚ ਕਸੂਰ ਲੱਗਿਆ ਆ ਕੇ। ਸਹੀ ਹੋ ਗਿਆ। ਇੱਥੇ ਆ ਕੇ ਪਾਣੀ ਪੀ ਕੇ ਸਾਡੇ ਵਡੇਰੇ ਬਹੁਤ ਮਰ ਗਏ। ਹਾਂ, ਪਾਣੀ ਬਦਲ ਹੋ ਕੇ ਆ ਗਏ। ਉਹਦੇ ਆ ਕਰ ਕਚਹਿਰੀਆਂ ਸਾਡਾ ਕੰਪ ਲੱਗਿਆ, ਜਿੱਥੇ ਹੁਣ ਜੇਲ੍ਹ ਖਾਨਾ ਹੈ। ਹਾਂਜੀ। ਕਸੂਰ ਦਾ ਥਾਣੇਦਾਰ ਹੈ। ਸਹੀ। ਥਾਣਾ ਹੈ, ਗੈਲੇ ਕਚਹਿਰੀਆਂ ਨੇ। ਉੱਥੇ ਆ ਗਏ। ਫਿਰ ਉੱਥੋਂ ਅਸੀਂ ਚੱਲੇ ਕੁੰਜਣ ਵਾਲੇ। ਕੁੰਜਣ ਵਾਲੇ 'ਚ ਵੀ ਰਹੇ। ਉੱਥੋਂ ਫਿਰ ਅਸੀਂ ਨਾ ਸਿੰਧ ਗਏ। ਸਿੰਧ ਤਹਿਸੀਲ ਮਾਤਲੀ। ਸਹੀ। ਤਹਿਸੀਲ ਪਟਾਰ ਨਾ, ਪਿੰਡ ਪਟਾਰ। ਛੰਨਾ ਜੇ ਹੁੰਦੇ ਨੇ, ਕੁਛ ਨਹੀਂ ਹੁੰਦੇ ਤਾਂ। ਸਹੀ। ਉੱਥੇ ਵਡੇਰੇ, ਉੱਥੇ ਸਾਡੇ ਜੀ ਨਾ ਪਾਣੀ ਬਦਲ ਹੋ ਕੇ ਕੋਈ ਜੀ ਮਰ ਗਏ ਸਾਡੇ ਆਪਣੇ। ਕੌਣ ਫੌਤ ਹੋ ਗਿਆ? ਹਾਂ, ਕੌਣ ਫੌਤ ਹੋਇਆ? ਕੀ ਕਹਿੰਦਾ? ਵੱਡੇ ਜੀ ਉੱਥੇ ਕਿਹੜੇ ਫੌਤ ਹੋਏ ਮਾਤਲੀ 'ਚ? ਉੱਥੇ ਨਿੱਕੇ ਬੱਚੇ ਬਹੁਤ ਹੋਏ ਨੇ। ਵੱਡੇ ਦਾ ਇੱਥੇ ਮੇਰੀ ਮਾਂ ਵੀ ਇੱਥੇ ਮਰਦੀ। ਕਿੱਥੇ? ਆ ਬਤਾਲਾ ਸਰਮ ਸਿੰਘ ਦੇ। ਅੱਛਾ। ਤੇ ਕੁਝਾਂ ਵਾਲੇ ਕੈਂਪ 'ਚ ਜਿੱਥੇ ਕਾਲ ਸਕੂਲ, ਇੱਥੇ ਮੇਰਾ ਦਾਦਾ ਮਾਰ ਲਿਆ, ਮੇਰੀ ਦਾਦੀ ਮਾਰ ਲਈ, ਇੱਕ ਮੇਰੀ ਭੈਣ ਮਾਰ ਲਈ, ਇੱਕ ਮੇਰਾ ਭਰਾ ਮਾਰ ਲਿਆ। ਇੱਥੇ ਹੀ ਫੌਤ ਹੋ ਗਏ? ਇੱਥੇ ਫੌਤ ਹੋ ਗਏ ਤੇ ਕੈਂਪ 'ਚ। ਬਿਮਾਰ ਹੋ ਗਏ ਸਨ? ਆ ਬਿਮਾਰ ਹੋਰ ਉਂਝ ਵੱਡਾ ਟੁਕੜਾ ਸਾਡਾ ਜੀ ਕੋਈ ਨਹੀਂ ਗਿਆ, ਆਪਣੀ ਆਈ ਗਏ ਮਰੇ ਨੇ। ਸਹੀ। ਫਿਰ ਜੀ ਅਸੀਂ ਨਾ
ਇੱਥੇ ਰਹੇ, ਫਿਰ ਸਾਨੂੰ ਦਾਣਾ ਪਾਣੀ ਅੱਲਾ ਮੀਆਂ ਰਹਿਮ ਰੱਖੇ ਨਾ, ਹਾਂਜੀ ਉੱਥੇ ਰਹਿ ਗਿਆ। ਫਿਰ ਪਰਮਟ ਪਰ ਆਉਂਦੇ ਜਾਂਦੇ ਰਹੇ ਆ। ਨਹੀਂ ਫਿਰ ਤੁਸੀਂ ਇਸ ਪਿੰਡ ਕਿੱਦਾਂ ਆਏ? ਇਸ ਪਿੰਡ ਮੈਂ ਪਰਮਟ ਪਰ ਆਇਆ ਮੈਂ। ਇੱਥੇ ਸਾਡਾ ਪਿਓ ਤਾਂ ਨਾ ਉਹਦੇ ਜ਼ਮੀਨ ਪਵਾ ਲਈ ਉਹਨੇ ਇਸ ਪਿੰਡ ਦੇ? ਇਸ ਪਿੰਡ 'ਚ। ਆ ਸਾਡੇ ਗੁੱਜਰ ਬਰਾਦਰੀ ਦੇ ਬੜੇ ਆ ਕੇ ਫਿਰ ਦੁਬਾਰਾ ਚਲਾ ਗਿਆ ਸੀ। ਉਹ ਦੱਸੋ ਹੁਣ, ਤੁਸੀਂ ਜਦੋਂ ਜ਼ਮੀਨ ਪੈ ਗਈ ਹਾਂ ਤੁਸੀਂ ਇੰਡੀਆ ਦੁਬਾਰਾ ਵਾਪਸ ਕਿਵੇਂ ਚਲੇ ਗਏ? ਅਬਦਨ ਇਹਦੇ ਪਰ ਜ਼ਮੀਨ ਉਦੋਂ ਨਹੀਂ ਪਾਈ ਸੀ, ਹਾਂਜੀ ਉਦੋਂ ਪਾਈ ਹੁੰਦੀ। ਫਿਰ ਸਾਡੇ ਪਿਓ ਨੇ ਨਾ ਜ਼ਮੀਨ ਪਵਾਈ ਹੈ। ਨਹੀਂ ਤੁਸੀਂ, ਮੈਨੂੰ ਪਤਾ ਲੱਗਿਆ ਇੰਡੀਆ ਵੀ ਚਲੇ ਗਏ ਦੁਬਾਰਾ। ਆ ਦੁਬਾਰੇ ਬਾਗੇ ਤੇ ਉਦੋਂ ਪਾਰੀ ਕੌਣ ਕੌਣ ਗਿਆ ਸੀ ਤੁਹਾਡੇ ਨਾਲ? ਇੱਕ ਮੇਰਾ ਚਾਚਾ ਤਾਂ ਹਾਂਜੀ ਮੇਰੇ ਬਾਪ ਦੇ ਛੋਟਾ, ਇੱਕ ਛੋਟਾ ਤਾਂ, ਹਾਂਜੀ ਇੱਕ ਸਾਡੀ ਮੇਰੀ ਚਾਚੀ ਸੀ। ਅਸੀਂ ਫਿਰ ਨਾ ਕੁਦਰਤ ਵੱਲੋਂ ਉਹਦੇ ਤੋਂ ਗਏ। ਕਿਹੜੇ ਸੰਨ 'ਚ ਗਏ ਸੀ? ਉਹ ਸਨ ਮੇਰੇ ਖਿਆਲ ਕਹਿੰਦਾ 48 ਹੋਣਾ। 48 'ਚ ਵਾਪਸ ਚਲੇ ਗਏ ਆ ਉਸੇ ਪਿੰਡ ਦੇ ਵਿੱਚ ਹੀ? ਆਪਣੇ 'ਚ ਤੁਹਾਨੂੰ ਰਸਤੇ 'ਚ ਰੋਕਿਆ ਨਹੀਂ ਕਿਸੇ ਨੇ ਜਦੋਂ ਗਏ? ਅੱਲਾ ਨੇ ਉੱਚੀ ਬੋਲ ਤਾਂ ਬਾਹੂ ਭਾਈ। ਅੱਛਾ, ਹਾਂ ਜਦੋਂ ਤੁਸੀਂ ਦੁਬਾਰਾ ਵਾਪਸ ਉਸ ਪਿੰਡ ਗਏ ਹਾਂ ਤੇ ਉਹਨਾਂ ਲੋਕਾਂ ਨੇ ਪੁੱਛਿਆ ਨਹੀਂ ਤੁਹਾਨੂੰ ਕਿ ਤੁਸੀਂ ਕਿੱਦਾਂ ਆ ਗਏ ਇੱਥੇ? ਉਹਨਾਂ ਨੇ ਵਿਚਾਰਿਆਂ ਸਾਡੀ ਮਦਦ ਬੜੀ ਕੀਤੀ ਹੈ। ਉਹਨਾਂ ਨੇ ਕੋਈ ਉਹ ਨਹੀਂ ਪੁੱਛਿਆ ਹਾਂਜੀ ਵੀ ਕੀ ਗੱਲ ਕਾਤੇ ਤੁਸੀਂ ਆ ਗਏ ਹੋ। ਉਹਨਾਂ ਸਾਡੀ ਬੜੀ ਮਦਦ ਕੀਤੀ ਹੈ। ਉਦੋਂ ਸਾਡੇ ਕੋਲ ਨਹੀਂ ਤਾਂ ਉਹਨਾਂ ਨੇ ਸਾਨੂੰ ਦਾਣੇ ਵੀ ਦਿੱਤੇ ਖਾਣ ਨੂੰ। ਜਿਹੜਾ ਫਿਰ ਤਾਂ ਨਾ ਪਸਿਆਣਾ, ਉਹ ਜਿਹੜਾ ਸਾਡੇ ਕੋਲ ਮਾਲ ਬੜਾ ਤਾਂ ਮੈਂ ਸਾਗ ਆਇਆ। ਪਸਿਆਣੇ ਹਿੰਦੂ ਗੁੱਜਰਾਂ ਸੰਭਾਲ ਕੇ ਆਏ। ਉਹ ਗੁੱਜਰ ਮਿਲਣ ਆਏ, ਹਿੰਦੂ ਗੁੱਜਰ। ਉਹਨਾਂ ਨੇ ਫਿਰ ਮੇਰੇ ਚਾਚੇ ਨੂੰ ਕਿਹਾ, ਕਹਿੰਦਾ ਆ ਜਾ ਉੱਥੇ 2 ਮੱਝਾਂ ਲਿਆ, ਦੁੱਧ ਪੀਂਦੇ ਰਹੇ। ਫਿਰ ਹੌਲੀ ਹੌਲੀ ਨਾ ਰੱਬ ਨੇ ਬਾਂਹ ਫੜ ਲਈ, ਬੰਦਾ ਆ ਕੇ ਬਾਈ ਵੀ ਕਰ ਲਈ, 10 ਮੈਸਾਂ ਕਰਦੀਆਂ। ਉਸੇ ਪਿੰਡ ਉਸੇ ਘਰ ਦੇ ਵਿੱਚ ਹੀ ਰਹੇ ਤੁਸੀਂ ਆਪਣੇ? ਨਹੀਂ, ਮੇਰੇ ਬਾਪ ਉਹਦੇ ਮਾਮੇ ਦਾ ਘਰ ਤਾਂ, ਜਿਹੜੇ ਸਾਡੇ ਘਰ ਤੇ ਚੰਗੇ ਚੰਗੇ ਨਾ, ਉਹ ਲੁੱਟ ਮਾਰ ਹੋ ਗਈ ਤੀ। ਸਤੀਰ ਬਾਲੇ ਵੱਡੇ ਵੱਡੇ ਘਰ ਪਾਉਂਦੇ ਤੇ ਲਟਾਏ ਨਾ। ਪਰ ਘਰ ਪੱਕੇ ਸਨ ਤੁਹਾਡੇ? ਨਾ ਜੀ ਨਾ, ਕੱਚੇ ਘਰ ਸਨ? ਕੱਚੇ ਤੇ। ਅੱਛਾ ਪੱਕਾ ਅਸੀਂ ਬਾਅਦ ਚ ਪਾਇਆ। ਸਹੀ। ਸਨ 60 ਚ ਅਸੀਂ ਪੱਕਾ ਘਰ ਪਾਇਆ। 60 ਤੱਕ ਤੁਸੀਂ ਉੱਥੇ ਹੀ ਰਹੇ ਹੋ? ਤੇ ਸਨ 60 ਦੇ ਵਿੱਚ ਨਾ ਘਰ ਪਾ ਲਿਆ ਉੱਥੇ। ਫੇਰ ਨਾ ਮਾਤੇ ਪਾਸਪੋਰਟ ਕਟਾ ਕੇ, ਹਾਂਜੀ ਪਾਸਪੋਰਟ ਬਣਾ ਕੇ, ਹਾਂ ਪਾਸਪੋਰਟ, ਉੱਚੀ ਬੋਲੋ ਥੋੜਾ ਜਿਹਾ। ਪਾਸਪੋਰਟ ਬਣਾ ਕੇ ਨਾ ਅਜਾ ਸਰਪੰਚ ਤਾਂ ਇਹਦੇ ਕੋਲ ਮੇਰੇ ਬਾਪ ਨੇ ਚਿੱਠੀ ਪਾਈ। ਪਾਣੀ ਦਾ ਘੁੱਟ ਲਿਆ ਕੇ ਦੇ। ਵੀ ਤੂੰ ਭਾਈ ਇਹਨਾਂ ਨੂੰ ਕੱਲ ਦੇ। ਤੁਹਾਡੇ ਵਾਲਾ ਸਾਹਿਬ ਇੱਥੇ ਹੀ ਸਨ ਤੇ ਤੁਸੀਂ ਉੱਥੇ ਸੀ? ਇੱਥੇ ਤੇ ਸਾਡੇ ਵਾਰਸਾਂ ਨੇ ਇੱਥੇ ਪੈਰੀਆਂ ਪਵਾ ਲਈਆਂ ਨੇ। ਬਾਈ ਉਹਦੇ ਲਾਗੇ ਦਾ ਕਰ। ਫਿਰ ਉੱਥੇ ਚਿੱਠੀ ਮਿਲੀ। ਫਿਰ ਇਹ ਸਰਪੰਚ ਨੇ ਮੇਰਾ ਪਾਸਪੋਰਟ ਬਣਵਾਇਆ। ਪਾਸਪੋਰਟ ਬਣਵਾ ਕੇ ਦਿੱਲੀ ਵੀਜ਼ੇ ਲੱਗਦੇ ਤੇ ਵੀਜ਼ੇ ਲਵਾ ਕੇ ਨਾ ਸਨ 61 ਦੇ ਵਿੱਚ ਮੈਂ ਇੱਥੇ ਆਇਆ। ਉਦੋਂ ਕਿੰਨੀ ਉਮਰ ਹੋ ਗਈ ਸੀ ਤੁਹਾਡੀ? ਉਦੋਂ ਮੇਰੀ 18 ਸਾਲ ਦੀ ਉਮਰ ਹੋ ਗਈ। ਸਨ 61 ਤਾਂ। ਹਾਂਜੀ। ਫਿਰ ਮੈਂ ਉਰੇ ਆਇਆ, ਉਰੇ ਬਾਹਰ ਚੌਕ ਦੇਖਿਆ, ਉਰੇ ਦੇਖਿਆ। ਫਿਰ ਮੈਂ ਜਾ ਕੇ ਆਪਣੇ ਦੂਏ ਲਿਆ ਤੇ ਉੱਥੇ ਤੁਸੀਂ ਇੰਡੀਆ ਦੇ ਵਿੱਚ ਜਦੋਂ ਇੰਨੇ ਸਾਲ ਰਹੇ, 61 ਤੱਕ? ਹਾਂ 61 ਤੱਕ ਉਸ ਪਿੰਡ ਦੇ ਵਿੱਚ ਰਹੇ ਤੁਸੀਂ? ਸਨ 61 ਤੱਕ ਉੱਥੇ ਰਹੇ ਨਾ? ਹਾਂ ਪਿੰਡ 'ਚ ਜੀ ਬਾਈ ਕੀਤੀ ਹੈ, ਦੁੱਧ ਵੇਚੇ ਨੇ। ਉੱਥੇ ਕੀ ਕੀ ਤੁਸੀਂ ਬਣਦਾ ਵੇਖਿਆ ਆਪਣੇ ਉਸ ਸ਼ਹਿਰ ਦੇ ਨਾਲ ਜਿਹੜੇ ਪਿੰਡ ਸਨ? ਹਾਂਜੀ, ਚੰਡੀਗੜ੍ਹ 85 ਪਿੰਡ ਜਾੜੇ ਤੇ ਇਹਨਾਂ ਹਕੂਮਤ ਨੇ 85 ਪਿੰਡ? 85 ਪਿੰਡ ਜਾੜ ਕੇ ਚੰਡੀਗੜ੍ਹ ਸ਼ਹਿਰ ਬਣਿਆ ਪਹਾੜ ਦੀ ਕੰਢੀ ਦੇ ਨਾਲ। ਉਦੋਂ ਤੁਸੀਂ ਉੱਥੇ ਹੀ ਸੀ? ਉਦੋਂ ਮੈਂ ਦੇਖਣ ਗਿਆ ਤਾਂ ਉਸਨੂੰ ਪਾਸਪੋਰਟ ਬਣਾ ਲਿਆ ਤਾਂ। ਅੱਛਾ। ਉਹਦਾ ਫਿਰ ਕੇ ਫਿਰ ਮੈਂ ਉੱਥੇ ਗਿਆ। ਪਾਕਿਸਤਾਨ ਆ ਕੇ ਫਿਰ ਦੁਬਾਰਾ ਗਏ? ਫਿਰ ਗਿਆ। ਅੱਛਾ। ਫਿਰ ਚੰਡੀਗੜ੍ਹ ਦੇਖਿਆ ਮੁੰਡਾ ਨਾਲ ਤਾਂ ਆ ਮੇਰੇ ਨਾਲ ਤੁਹਾਡੇ ਯਾਰ ਦੀ ਤਸਵੀਰ ਹੈ, ਵਿਖਾਓ ਜੀ। ਆ ਜਿਹੜਾ ਮੁੰਡਾ ਹੈ, ਇਹਦਾ ਕੀ ਨਾਂ ਹੈ? ਇਹਦਾ ਕੂੜਾ। ਹੱਥ ਕਰੋ ਪਰਾਂ ਥੋੜਾ ਜਿਹਾ। ਅੱਛਾ, ਇਹ ਕੂੜਾ ਹੈ। ਇਹ ਪੁਰਾਣੀ ਤਸਵੀਰ ਇਹ ਵਾਲੀ ਹੈ? ਇਹ ਥੱਲੇ ਆ ਵਾਲੀ ਬਣਿਆ ਇਹਦੀ ਹੁਣ ਰਹੀਨ ਕਰਾਈ ਹੈ। ਫਿਰ ਆਨਾਮੀ ਕਰਾਈ ਜਾਂਦੇ। ਇਹ ਬਾਬਾ ਸ਼ਫੀ ਉਰਲੀ ਸਾਈਡ ਤੇ ਤਵੀਤੜੀਆਂ ਵਾਲਾ। ਇਹ ਬਾਬਾ ਜੀ ਨੇ ਅਤੇ ਕਲੀਨ ਸ਼ੇਪ ਜਿਹੜਾ ਕੂੜਾ ਸਿਆ ਹੈ, ਤੇ ਉਹਨਾਂ ਦਾ ਦੋਸਤ ਹੈ। ਦੋਸਤ ਹੈ ਰਾਮ ਕਿਸ਼ਨ ਦਾ ਪੁੱਤਰ, ਨੰਬਰਦਾਰ ਦਾ ਸਰਪੰਚ ਸਾਹਿਬ। ਸਰਪੰਚ ਸੀ, ਸਰਪੰਚ। ਇਹ ਯਾਰ ਸੀ ਤੁਹਾਡਾ? ਹਾਂਜੀ ਹਾਂ।
ਤੇ ਇਹਦੇ ਆਪਣਾ ਉੱਥੇ ਖੁੱਡੇ ਲਾਹੌਰੇ ਵੀ ਗਿਆ ਹੈ। ਖੋਡੇ ਲਾਹੌਰ ਦੇ ਰਾਮ ਕਿਸ਼ਨ ਦੀ ਸਰਪੰਚ ਦੀ ਭੈਣ ਸੀ। ਕੀ ਨਾਂ ਸੀ ਉਹਦਾ? ਉਹਦੇ ਨਾਂ ਦਾ ਸਰੂਪੋ, ਉਹਦੇ ਘਰ ਵਾਲੇ ਦੇ ਨਾਂ ਦਾ ਜਗਤਾ। ਅੱਛਾ ਮੈਨੂੰ ਇਹ ਦੱਸੋ, ਹਾਂ ਇਹ ਜਿਹੜਾ ਯਾਰ ਸੀ ਤੁਹਾਡਾ, ਹਾਂ ਜਦੋਂ ਗਏ ਹੋ ਚੰਡੀਗੜ੍ਹ, ਹਾਂ। ਇਹ ਨਾਲ ਸੀ? ਅੱਜ ਇਹ ਨਾਲ ਤਾਂ ਹੈ, ਨਾਲ ਗਿਆ ਸੀ ਤੁਹਾਡੇ? ਇਹ ਨਾਲ ਗਿਆ ਤਾਂ ਇੱਕ ਇਹਦੇ ਚਾਚੇ ਦਾ ਪੁੱਤ। ਇਹ ਤੁਹਾਡੇ ਤੋਂ ਛੋਟਾ ਲੱਗਦਾ ਮੈਨੂੰ। ਹਾਂ ਤੁਹਾਡੇ ਤੋਂ ਛੋਟਾ ਲੱਗਦਾ ਉਮਰ ਤੇ। ਇਹ ਮੈਂ ਤੁਹਾਨੂੰ ਦੱਸਦਾ ਵੀ 12-13 ਸਾਲ ਦੀ ਉਮਰ ਸੀ ਹਾਂ ਤੇ ਮੈਂ 18 ਸਾਲ ਦਾ ਛੋਟਾ ਪਿਤਾ ਦੇ ਦਾੜੀ ਨਾ ਮੁੱਛੇ ਤੇ ਅੱਛਾ ਆਏ ਕੇ ਬੋਲੇ ਪਰ ਮੇਰੀ ਨਿਗਾਹ ਨਹੀਂ ਕੰਮ ਕਰਦੀ, ਕੁੱਤੇ ਹਲਕੇ ਵੀ ਨੇ ਵੱਢ ਰਹੇ ਤੇ ਮੇਰੇ ਸਿਰ ਤੇ ਕਿਨੂੰ? ਆ ਜਿਹੜਾ ਮੁੰਡਾ ਆਹਾ ਉਹਨੇ ਬੋਲ ਤੇ ਦਰਦੇ ਵੱਢਤੀ ਹਲਕੇ ਕੁੱਤੇ ਨੇ। ਕੁੱਤੇ ਨੇ ਇਹਦੇ? ਹਾਂ ਫਿਰ 40 ਦਿਨ ਅਸੀਂ ਇਹ ਬਾਹਰ ਰੱਖਿਆ, ਕੱਚੇ ਭਾਂਡੇ 'ਚ ਪਾਣੀ ਪੀਂਦੇ ਰਹੇ ਆ ਅੱਛਾ ਤੇ ਇਹਨੂੰ ਨਾ ਬਾਹਰ ਰੱਖਿਆ, ਜਨਾਨੀ ਕੋਈ ਨਹੀਂ ਲਵੇ ਲੱਗਣ ਸੀ। ਫਿਰ ਦਮ ਕਰਾਉਂਦੇ ਰਹੇ ਆ ਤੈਨੂੰ ਅਸਾਂ। ਇਹਦਾ ਵਿਆਹ ਹੋਇਆ ਸੀ ਉਦੋਂ ਕਿ ਨਹੀਂ? ਉਹ ਵਿਆਹ ਤਾਂ ਜਦ ਇਹਦੀ 13 ਸਾਲ ਦੀ ਉਮਰ ਤੇ ਜਦ ਵਿਆਹ ਕੇ ਛੱਡ ਕੇ ਆਇਆ, ਚਾਪੜ ਸੀਲਾ ਪਟਿਆਲੇ ਤੇ ਲੈਂਦੇ ਚੜ੍ਹਦੇ ਪਾਸੇ ਨੇ ਚਾਪੜ ਸੀਲਾ ਪਿੰਡ ਮਾਛਾ ਹੋਰ ਮੇਲਾ ਭਰਦਾ ਤਾਂ ਉੱਥੇ। ਅੱਛਾ ਉੱਥੇ ਲਵਿਆ ਫਿਰ ਪਿੰਡ ਜੋਗੀਪੁਰ, ਜੋਗੀਪੁਰ ਪਿੰਡ ਸਾਰਾ ਸਿੱਖਾਂ ਦਾ, ਉੱਥੇ ਨੂੰ ਵਿਆਹ ਕੇ ਲਿਆ। ਅੱਛਾ ਉੱਥੇ ਗਏ ਸੀ ਜੰਜ? ਆ ਮੈਂ ਅਚਾਨਕ ਵਿੱਚ ਗਿਆ ਇਹਦੇ। ਇਹਦੇ ਘਰ ਵਾਲੇ ਦਾ ਕੀ ਨਾਂ ਸੀ? ਹੈਂ ਇਹਦੇ ਘਰ ਵਾਲੀ ਦਾ, ਭਰਜਾਈ ਤੇਰੀ ਦਾ? ਇਹਦੇ ਘਰ ਵਾਲੇ ਦਾ ਨਾਮ ਤਾਂ ਸਰਜੀਤ ਕੌਰ। ਅੱਛਾ ਹਾਂ ਤੇ ਕਿੰਨੇ ਦਿਨ ਜੰਜ ਉੱਥੇ ਰਹੀ, ਉਹਦੇ ਬਾਰੇ ਦੱਸੋ। 3 ਰਾਤਾਂ 3 ਰਾਤਾਂ ਦਿਨ ਰਾਤਾਂ ਉੱਥੇ ਰਹੀ ਹੈ 3 ਰਾਤਾਂ। ਤੇ ਵਾਵਾ ਸ਼ੁਗਰ ਲੱਗਾ? ਸ਼ੁਗਰ ਜੀ ਸਾਡੇ ਕੋਲ ਨਕਲੀ ਇਹਦੇ ਦਹੇੜੀਆਂ ਵਾਲੇ, ਦੇੜੀਆਂ ਵਾਲੇ? ਦਹੇੜੀਆਂ ਦੇ ਨਕਲੀ ਦੇ ਮਸ਼ਾ ਹੋਰ। ਕੀ ਨਾਂ ਸੀ ਨਕਲੀਆਂ ਦਾ? ਇੱਕ ਦੇ ਨਾਂ ਤਾਂ ਛੱਜੂ, ਹਾਂ ਇੱਕ ਦੇ ਨਾਂ ਤਾਂ ਸਦੀਕ। ਅੱਛਾ ਇਹ ਦੋਵੇਂ ਭਰਾ ਤੇ ਮੋਹਰੀ ਮਸ਼ਹੂਰ ਸਨ? ਹਾਂ ਮੋਹਰੇ ਪਿੱਛੇ ਢੋਲਕੀਆਂ ਵਜਾਉਣਾ, ਨਕਲਾਂ ਲਾਉਣਾ ਬੱਕਰੇ। ਸਹੀ ਆਗੇ ਛੋਟੇ ਆਕਰ ਹਾਂਜੀ। ਇੱਕ ਅਖਾੜਾ ਲਾਇਆ ਸੀ ਜੋਗੀ ਪਤੇ ਦੇ ਚੜ੍ਹਦੇ ਪਾਸੇ, ਮੁਲਕ ਦੁਬਾਰਾ ਦੇਖਣ ਆਇਆ। ਇੱਕ ਅਖਾੜਾ ਅਸੀਂ ਲਾਇਆ ਤੀਏ ਦਿਨ ਲਹਿੰਦੇ ਪਾਸੇ, ਮੁਲਕ ਦੇਖਣ ਆਇਆ। ਤੀਜਾ ਅਖਾੜਾ ਅਸੀਂ ਲਿਆਂਦਾ ਪਿੰਡ ਤੈਨੂੰ ਮਾਸਾ ਸਮਝ ਗਿਆ। ਉਦੋਂ ਇਹ ਮੁੰਡਾ ਇਕੱਲਾ ਹੀ ਤਾਂ, ਇਹਦੀ ਜਨ ਬੜੀ ਡਬਲ ਲੈ ਗਏ ਤੇ ਸੀ ਕਰਕੇ। ਅੱਛਾ ਜੰਜ ਡਬਲ ਲੈ ਗਏ ਸੀ? ਬੜੀ ਡਬਲ ਜਨ ਸੀ ਉਸ ਵਕਤ ਦੇ ਮੁਤਾਬਕ। ਇਹਦਾ ਤਾਇਆ ਸਹੁਰਾ ਵੀ, ਇਹਦਾ ਸਹੁਰਾ ਵੀ ਡਰ ਗਏ ਤੇ। ਅੱਛਾ ਉਹਦਾ ਕੀ ਨਾਂ ਹੈ ਤਾਇਆ ਦਾ, ਪਤਾ ਕੋਈ? ਨਾ ਉਹਨਾਂ ਦੇ ਨਾਮ ਹੈ ਭੁੱਲ ਗਿਆ। ਉਹਨਾਂ ਦਾ ਨਹੀਂ ਪਤਾ। ਇਹਦੀ ਕੂੜੇ ਦੀ ਕੋਈ ਭੈਣ ਵੀ ਹੈ ਸੀ? ਕੁੜੀ ਦੀ ਭੈਣ ਤੇ ਮਖਤਿਆਰੋ। ਅੱਛਾ ਅੱਛਾ ਹਾਂ ਉਹਦਾ ਕਿੱਥੇ ਵਿਆਹ ਹੋਇਆ ਸੀ? ਆਹੋ ਮੇਰੇ ਪਿੱਛੋਂ ਵਿਆਹੀ ਗਈ ਹੈ। ਉਦੋਂ ਅੱਜੇ ਛੱਡ ਕੇ ਉਹ ਮੈਂ ਪੱਕੀ ਗੱਲ ਤਾਂ ਹੈ ਨਹੀਂ, ਮੇਰੇ ਪਿੱਛੋਂ ਮੰਗੀ ਹੈ। ਤੇ ਉਹ ਕਲੇ ਮਾਜਰਾ ਜਿਹੜੀ ਸੜਕ ਪਟਿਆਲੇ ਤੇ ਨਾਭੇ ਨੂੰ ਆਉਂਦੀ ਹੈ, ਹਾਂਜੀ ਹਾਂਜੀ, ਉੱਥੇ ਇਹਦੇ ਗੱਲ ਕਰਾਈ ਤੇ ਇਹਨੇ ਮੇਰੇ ਗੱਲ ਇਹਦੇ ਵਿੱਚ ਟੈਲੀਫੋਨ ਤੇ ਗੱਲ? ਟੈਲੀਫੋਨ 'ਤੇ? ਹਾਂ ਉਹ ਬੋਲੀ ਦੀ ਜ਼ਿਆਦਾ ਤੇ ਇਹ ਕੂੜਾ ਵੀ ਬੋਲਿਆ था। ਇਹ ਹੈਗਾ ਹੈ ਕਿ ਨਹੀਂ? ਇਹਦੇ ਨਾਲ ਹੋਈ ਕਦੀ ਗੱਲ? ਕੂੜੇ ਇਹਦੇ ਗੱਲ ਜਦੇ ਹੋਈ ਤੇ ਮੇਰਾ ਇਹਦਾ 4 ਸਾਲ ਹੋ ਗਏ, ਮੁੜ ਕੇ ਨਹੀਂ। ਵੀਡੀਓ ਕਾਲ ਹੋਈ ਸੀ ਕਿ ਉਂਝ ਹੋਈ ਸੀ? ਹਾਂ ਫੋਨ ਤੇ ਗੱਲ ਹੋਈ, ਉਂਝ ਵੀਡੀਓ ਕਾਲ ਨਹੀਂ ਹੋਈ। ਵੀਡੀਓ ਕਾਲ ਨਹੀਂ। ਹੁਣ ਤੁਹਾਡਾ ਰਾਬਤਾ ਕਰਾਈਏ ਇਹਨਾਂ ਨਾਲ? ਹਾਂਜੀ ਕਰਾਓ ਤੇ ਪਿੰਡ ਕਰਾਓ। ਇਹਦੇ ਪੋਤੇ ਦੇ ਨਾਮ ਮਨੀ ਲਾਲ ਆ, ਉਹਦਾ ਖੂਨ ਆਇਆ ਤਾਂ ਮੇਰੇ ਕੋਲੇ ਬੜਾ ਚਿਰ। 4 ਸਾਲ ਪਹਿਲਾਂ? ਇਹੋ ਇਹਦਾ ਜਿਹੜਾ ਪੋਤਰਾ ਹੈ ਨਾ ਕੂੜੇ ਸਿਆ ਨੰਬਰਦਾਰ ਦਾ, ਹਾਂ ਮਨੀ ਲਾਲ ਉਹਦਾ? ਮਨੀ ਲਾਲ ਤਾਂ ਅੱਗੋਂ ਹੋਰ ਪਤਾ ਨਹੀਂ ਕਾਹੇ ਤੇ ਕਹਿੰਦੇ। ਕਿੰਨੀ ਦੇਰ ਹੋ ਗਈ ਰਾਬਤੇ ਨੂੰ ਹੁਣ? ਹਾਂ ਹੁਣ ਰਾਬਤਾ ਕੀਤਾ ਕਿੰਨੀ ਦੇਰ 4 ਹੋ ਗਈ? ਸਾਲ ਹੋ ਗਏ ਉਹਨਾਂ ਨੇ। 4 ਸਾਲ ਹੋਏ ਉਹਨਾਂ ਨੇ ਜਦੋਂ ਮਨੀ ਲਾਲ ਨਾਲ ਹੋਈ ਰਾਬਤਾ ਹੋਇਆ। ਆਹ ਉਹ ਪਟਿਆਲੇ ਪੜ੍ਹਦਾ ਸੀ ਉਦੋਂ? ਪਟਿਆਲੇ ਪੜ੍ਹਦਾ ਤਾ। ਇਹ ਆ ਜਿਹੜੀ ਜਨਤਾ ਹੈ ਭੋਰੋ ਹੈ, ਇਹਨਾਂ ਦਾ ਵੀ ਦਿਖਾਇਆ ਜੇ ਕੋਈ ਗੱਲ ਹੁੰਦੀ ਹੈ। ਚਲੋ ਜੀ ਜ਼ਰੂਰ ਜੀ, ਤੁਹਾਡੇ ਜਾਤੀ ਮਾਜਰਾ ਇਹ ਨਹੀਂ ਮੇਰੇ ਸਮਝ ਆ ਰਿਹਾ ਵੀ ਰਿਆਸਤ ਕੋਟਲੇ ਚ ਹੈ ਜਾਂ ਉਹ ਰਿਆਸਤ ਸੰਗਰੂਰ ਚ ਹੈ। ਹੁਣ ਕਈ ਚੇਂਜ ਹੋ ਗਈਆਂ ਨੇ ਨਾ। ਹਾਂ ਇਹਨਾਂ ਦੇ ਨਾਨਕੇ ਪਟਿਆਲੇ ਸ਼ਹਿਰ ਵਿੱਚ ਸਨ। ਅੱਛਾ ਤੁਹਾਡੇ ਨਾਨਕੇ ਕਿਹੜੇ ਸ਼ਹਿਰ ਤੇ ਸਨ? ਪਟਿਆਲੇ 'ਚ? ਪਟਿਆਲੇ ਦੇ ਵਿੱਚ ਤੇ ਰਾਗੋ ਮਾਜਰਾ ਮਸ਼ਾ ਹੋਰ ਗੁਜਰਾਂ ਦਾ। ਅੱਛਾ ਉੱਥੇ ਸੀ? ਹਾਂ ਟੋਬੇ। ਕੀ ਨਾਨੇ ਦਾ ਨਾਂ ਸੀ? ਹੈ ਨਾਨੇ ਦਾ ਕੀ ਨਾਂ ਸੀ? ਨਾਨੇ ਦਾ ਨਾਂ ਲਿਖਦਾ ਰੁਕੂ ਸਾਹਬਦੀਨ। ਸਹੀ। ਹਾਂਜੀ ਇੱਕ ਦਾ ਤੁੱਲੀ, ਸਹੀ। ਇੱਕ ਦੇ ਨਾਮ ਮਹਿੰਦੀ। ਠੀਕ ਠਾੜ ਦੇ ਗੁੱਜਰ ਤੇ ਠਾੜ ਦੇ
ਦੁੱਧ ਵੇਚਦੇ ਤੇ ਮੁਲਾਜ਼ਮ ਵੀ ਥੇ ਵਿੱਚ ਉਹਨਾਂ ਦੇ। ਇਹ 7-8 ਭਰਾ ਤੇ ਚਾਚੇ ਬਾਬਿਆਂ ਦੇ ਮੇਰੇ ਨਾਨੇ। ਇਹ ਬੜੀ ਤਸਵੀਰ ਸੰਭਾਲ ਕੇ ਰੱਖੀ ਹੈ ਤੁਸੀਂ, ਇਹ ਕਿੱਥੇ ਖਿਚਾਈ ਸੀ? ਇਹ ਕਰਾਈ ਸੀ ਪਟਿਆਲੇ ਚੰਡੀਗੜ੍ਹ ਤੇ ਜਿੱਦੇ ਹਾਂ ਹਾਂਜੀ ਜਿੱਦੇ ਚੰਡੀਗੜ੍ਹ ਤੇ ਆਏ ਤੇ ਨਾ ਹਾਂਜੀ ਉਹਦੇ ਵੇਲੇ ਮੈਨੂੰ ਆਖਣ ਲੱਗਿਆ ਨਾ, ਇਹ ਕਹਿੰਦਾ ਭਾਰਤ ਚਲੇ ਜਾਣਾ, ਕਹਿੰਦਾ ਇੱਕ ਫੋਟੋ ਮੈਨੂੰ ਦੇ ਲਾ ਕੇ, ਮੇਰੀ ਇੱਕ ਤੂੰ ਲੈ ਜਾ। ਅੱਛਾ ਉਹਦੇ ਕੋਲ ਵੀ ਹੈਗੀ ਹੈ? ਉਹਦੇ ਕੋਲ ਨੇ ਖਬਰਾਂ ਜ਼ਿਆਦਾ ਮੈਂ ਬੰਦਾ ਆ ਕੇ ਸਾਹਮਣੇ ਨਹੀਂ ਕਿ ਮੈਂ ਚੰਗਾ ਫਿਰ ਅੱਜ ਤੁਸੀਂ ਬੜੀ ਸਾਂਭੀ ਹੈ। ਮੈਂ ਤਾਂ ਇਹ ਗਵਾਈ ਨਹੀਂ, ਚਲੋ ਪਿੱਛੇ ਪਏ ਯਾਦ ਕਰ। ਇਹ ਦੇਖ ਦੇਖ ਰੋਂਦਾ ਰਹਿੰਦਾ ਹੈ। ਆ ਜਿਹੜੀਆਂ ਤਮੀਤੀਆਂ ਨਾ ਇਹ ਹਾਂਜੀ ਮੈਂ ਇੱਥੇ ਵਿਆਹ ਕਰਕੇ ਗਿਆ ਮੇਰੇ ਭਰਾ ਦਾ ਇੱਕ, ਇਹ ਤਮੀਤੀਆਂ ਦੇ ਪਿਓ ਦੀਆਂ ਕਰੀਆਂ ਮੈਨੇ। ਇਹ ਤਵੀਤਰੀਆਂ ਬਣਾ ਕੇ ਤੇ ਗੱਲ 'ਚ ਪਾ ਕੇ ਫਿਰ ਘੱਲਿਆ ਇਹਨੂੰ ਦੁਬਾਰਾ। ਆਹੋ ਇੱਥੇ ਪਾਕਿਸਤਾਨ 'ਚ ਬਣਾ ਕੇ ਨਾ ਤਵੀਤਰੀਆਂ ਦੀ ਸ਼ਾਦੀ ਭਰਾ ਦੀ ਕਰਨ ਆਇਆ ਸੀ ਚਾਚੇ ਦੇ ਪੁੱਤ ਦੀ। ਅੱਛਾ ਫਿਰ ਇਹਨੂੰ ਤਵੀਤਰੀਆਂ ਪਾ ਕੇ ਤੇ ਬੁੜੇ ਨੇ ਫਿਰ ਇਹਨੂੰ ਇੰਡੀਆ ਘੱਲਿਆ ਦੁਬਾਰਾ। ਫਿਰ ਪਾਸਪੋਰਟ ਤੇ ਗਿਆ, ਫਿਰ ਪਾਸਪੋਰਟ। ਇਸ ਤੋਂ ਬਾਅਦ ਇਹ ਤਸਵੀਰ ਜਦੋਂ ਖਿਚਾਈ ਹਾਂ ਉਸ ਤੋਂ ਬਾਅਦ ਆਪਣੇ ਯਾਰ ਨਾਲ ਮੁਲਾਕਾਤ ਹੋਈ? ਮੁਲਾਕਾਤ ਤੈਨੂੰ ਦੱਸਦੇ ਵੀ 4 ਸਾਲ ਹੋ ਗਏ। ਨਹੀਂ ਮੁਲਾਕਾਤ ਇਸ ਤੋਂ ਬਾਅਦ ਮੁਲਾਕਾਤ ਨਹੀਂ ਹੋਈ? ਖਤੋ ਖਤਾਬਤ ਹੁੰਦੀ ਰਹੀ ਤਾਂ ਰਾਮ ਕਿਸ਼ਨ ਤੇਰੇ ਨਾਲ। ਹਾਂ ਉਹਦੀ ਮੁਲਾਕਾਤ ਚਿੱਠੀਆਂ ਦੇ ਹੁੰਦੀ ਸੀ। ਉਂਝ ਮੁਲਾਕਾਤ ਨਹੀਂ ਹੋਈ, ਜੱਫੀ ਨਹੀਂ ਪਾਈ? ਨਾ ਨਾ ਉਹਨੇ ਨਹੀਂ ਉਹਨੇ ਸੱਦਿਆ ਤਾਂ ਸਾਨੂੰ ਪਿਓ ਪੁੱਤਾਂ ਨੂੰ। ਮੇਰਾ ਪਿਓ ਹੋ ਗਿਆ ਬਿਮਾਰ ਤੈਨੂੰ ਵਾਸਤਾ। ਉਹਨੇ ਕਿਹਾ ਜਿਹੜਾ ਇਹਦਾ ਭਾਈ ਦਾ ਨਾ ਕੂੜੇ ਦਾ ਮਗਰ, ਹਾਂਜੀ ਉਹਨੇ ਕਿਹਾ ਵੀ ਤੁਸੀਂ ਦੋਏ ਬਾਪ ਪੁੱਤ ਆਓ। ਚਿੱਠੀ ਵੀ ਲਿਖਿਆ ਇਸਲਾਮਾਬਾਦ ਵੀਜ਼ਾ ਲੱਗਦਾ ਤੁਹਾਡੇ ਆਏ ਤੇ ਜਿੰਨੇ ਦਾ ਤੁਹਾਡਾ ਆਊਗਾ ਨਾ ਉਹਨੇ ਦਿਨਾਂ ਦਾ ਮੈਂ ਵਿਆਹ ਬੰਨਾਂਗਾ। ਵਿਆਹ ਪਰ ਮੇਰੇ ਮੁੰਡੇ ਦੀ ਸ਼ਾਦੀ ਪਰ ਅਤੇ ਆਓ ਤੁਸੀਂ। ਮੇਰਾ ਪਿਓ ਹੋ ਗਿਆ ਬੜਾ ਬਿਮਾਰ, ਫਿਰ ਸਾਤੋਂ ਨਹੀਂ ਜਾਇਆ ਗਿਆ। ਸਹੀ ਹੋ ਗਿਆ। ਉਹ ਬੜੇ ਸੱਦਦੇ ਰਹੇ ਨੇ, ਐਵੇਂ ਝੂਠ ਮਾਰਾ। ਚਲੋ ਜੀ ਕੋਸ਼ਿਸ਼ ਕਰਾਂਗੇ ਜੇ ਹੁਣ ਤੁਹਾਡਾ ਵੀਡੀਓ ਕਾਲ ਤੇ ਉਹਨਾਂ ਨਾਲ ਰਾਬਤਾ ਕਰਾਈਏ। ਨਹੀਂ ਉੱਥੇ ਜਿਹੜਾ ਤੁਹਾਨੂੰ ਨੇ ਮੋਤੀ ਬਾਗ ਉਹ ਵੇਖਿਆ ਹੋਇਆ ਤੇਰਾ? ਮੋਤੀ ਬਾਗ ਜੀ ਸਾਡੇ ਕੋਲ ਤਾਂ ਵਿੱਚ ਵੜ ਕੇ ਦੇਖਿਆ, ਉੱਥੇ ਰਾਣੀਆਂ ਝੂਠ ਜਾਂਦੀਆਂ, ਵਿੱਚ ਤਲਾਬ ਬਣੇ ਵੀ ਦੱਸਦੇ ਤੇ। ਐਵੇਂ ਹੁਣ ਮੈਂ ਬੁੱਢਾ ਬੰਦਾ ਝੂਠ ਵੱਡਾ, ਐਸ ਲੋਟ ਤਾਂ ਸਾਡੇ ਮੈਂ ਵਿੱਚ ਨਹੀਂ ਗਿਆ। ਮੋਤੀ ਬਾਗ ਮਸ਼ਹੂਰ ਹੈ। ਸਹੀ ਹੋ ਗਿਆ। ਹਾਂ ਠੀਕ ਹੋ ਗਿਆ ਬਜ਼ੁਰਗੋ। ਅੱਛਾ ਹੁਣ ਇਹਦੇ ਵਿੱਚ ਕੁਛ ਲੱਭਦਾ ਨਹੀਂ। ਉਹ ਉੱਥੇ ਜਦੋਂ ਗਿਆ ਹੈ ਖੁੱਡੇ ਮੱਝ ਲਾਹੌਰੇ, ਹਾਂ ਉੱਥੇ ਕੀ ਸੀ, ਕੀ ਕਿਹਦੇ ਕਰ ਗਿਆ ਉੱਥੇ? ਖੁੱਡਾ ਲਾਹੌਰਾ ਹੈ ਕਿੱਥੇ ਸੀ? ਖੁੱਡਾ ਲਾਹੌਰਾ ਮਾਰ ਕੰਡਾ ਟੱਪ ਕੇ ਨਾ ਚੰਡੀਗੜ੍ਹ ਤੇ ਪਹਾੜ। ਇਹ ਕੀ ਸੀ, ਕੋਈ ਪਿੰਡ ਸੀ? ਪਿੰਡ ਸੀ ਖੁੱਡਾ ਲਾਹੌਰਾ। ਅੱਛਾ ਪਿੰਡ ਦਾ ਖੁੱਡਾ ਲਾਹੌਰਾ ਸਾਬੋ ਕੀ ਦੰਦੀਆਂ ਬਾਦ। ਉੱਥੇ ਆਇਆ ਮੁੰਡਾ ਕੂੜਾ ਲੰਬੜਦਾਰ ਤੇ ਫੁੱਫੀ ਵਿਆਹੀ ਹੋਈ ਸੀ। ਉਹਦੀ ਫੁੱਫੀ ਤੇ ਵਿਆਹੀ ਵੀ ਉੱਥੇ ਵਿਆਹ ਸੀ ਕਿਸੇ ਦਾ ਉਰੇ? ਹਾਂ ਉੱਥੇ ਅਸੀਂ ਗਏ ਆ ਤੇ ਰਾਤ ਕੱਟਣੀ, ਫਿਰ ਚੰਡੀਗੜ੍ਹ ਦੀ ਸੈਰ ਕਰਨੀ। ਉਦੋਂ ਚੰਡੀਗੜ੍ਹ ਇੰਨਾ ਕੁ ਬਣ ਰਿਹਾ ਤਾਂ ਜਿਹੜੀਆਂ ਹਕੂਮਤ ਦੀਆਂ ਇਮਾਰਤਾਂ ਆਈਆਂ ਨਹੀਂ, ਕਚਹਿਰੀਆਂ ਆ ਗਈਆਂ, ਹਾਂਜੀ ਹੋਰ ਆ ਗਏ। ਇਹ ਚੀਜ਼ਾਂ ਉਦੋਂ ਬਣ ਰਹੀਆਂ ਨੇ, ਇਹ ਅਸੀਂ ਦੇਖੇ ਨੇ। ਸੜਕਾਂ ਬਣਾ ਲਈਆਂ ਨੇ ਵੱਡੀਆਂ ਡਬਲ ਜਾਓ। ਉੱਥੇ ਦਿੱਲੀ ਦੀ ਕਿਲ੍ਹਾ ਵੀ ਦੇਖਿਆ। ਸਹੀ ਹੋ ਗਿਆ। ਇਹੀ ਨਮੂਨਾ ਜਿਵੇਂ ਆਪਣੇ ਲਾਹੌਰ ਨੇ ਹੈ ਕਿ ਹਾਂਜੀ ਹਾਂਜੀ ਇਹੀ ਨਮੂਨਾ ਤਾਂ, ਤੇ ਐਸੇ ਲੋਟ ਮਸੀਤ ਉੱਤੇ ਇਸੇ ਨਮੂਨੇ ਦੀ। ਇਹਦੀਆਂ ਕੰਨਾਂ ਨਿੱਕੀ ਇੱਟ ਦੀਆਂ ਨੇ, ਉਹਦੇ ਵੱਡੀ ਇੱਟ ਲੱਗੀ ਵੀ ਹੈ ਦਿੱਲੀ ਵਾਲੇ ਕਿਲੇ ਦੇ ਪਿਛਲੇ ਪਾਸੇ ਲੱਗਿਆ ਵਾ ਜਾਮਣਾ ਦੇ ਕਾਂਢੇ, ਉਹਦੇ ਐਡਾ ਪੱਥਰ ਲਾਲ ਲੱਗਿਆ ਵਾ। ਉਹ ਫਿਰ ਕੇ ਦੇਖਿਆ ਸਾਰਾ ਜਿਉਂ ਮਸਜਿਦ ਦੇਖੀ, ਸੁਣ ਗਿਆ ਚਿੜੀਆ ਘਰ ਦੇਖਿਆ। 5 ਦਿਨ ਦਿੱਲੀ ਦੀ ਸੈਰ ਕੀਤੀ ਹੈ ਇਹਦੇ ਨਾਲ ਹੀ। ਇਹਦੇ ਨਾਲ ਉੱਥੇ ਮੇਰੇ ਯਾਰ ਹੋ ਗਏ ਤੇ ਲੈਲਪੁਰ ਜ਼ਿਲ੍ਹੇ ਦੇ ਮਹਾਜਰ ਤੇ ਸਿੱਖ। ਅੱਛਾ 300 ਉਹਨਾਂ ਦੇ ਸਾਡੇ ਪਿੰਡ ਦੀ ਕੁੜੀ ਵਿਆਹੀ ਵੀ ਸੀ, ਉੱਥੇ ਰਾਤ ਨੂੰ ਰਹਿੰਦੇ ਰਹੇ ਅਸੀਂ। ਉਹਨਾਂ ਕੋਲ ਤੇ ਉਦੋਂ ਮੁਲਾਜ਼ਮ ਤੇ ਆ ਬਾਕੀ ਦੇ ਸਿੱਖਿਆ ਫੁੱਲਰ ਬਣਨਾ ਤੇ ਭਾਲੀਆਂ ਲਵੇ ਸ਼ੇਪਰੇ ਵਿੱਚ। ਸਹੀ ਸਹੀ। ਇੱਥੇ ਦੇ ਸਿੱਖ ਸਾਡੀ ਪੈਰੀ ਪਰ ਸਾਡੇ ਘਰਾਂ 'ਚ ਵਾਸਤੇ ਪਿਆਰਾ ਸੰਗਾਰਾ ਤੇਜਾ ਜਰਨੈਲ ਕਰਨੈਲ। ਇਹ ਤੁਹਾਡੇ ਪਿੰਡ ਬਾਦ ਨੇ ਉੱਥੇ? ਅੱਜ ਇੱਥੋਂ ਗਏ ਨੇ, ਇੱਥੋਂ ਜਿਹੜੇ ਗਏ ਨੇ ਫੁੱਲਰਬਾਨ ਪਿੰਡ ਸ਼ੇਪਰੇ ਜ਼ਿਲ੍ਹੇ ਵਿੱਚ ਢਾਬਾਂ ਦੇ ਕੋਲ। ਤੇ ਉਸ ਪਿੰਡ ਦੇ ਵਿੱਚ ਜਿੱਥੇ ਤੁਸੀਂ ਆਏ ਹੋ, ਹਾਂ ਉੱਥੇ ਕਿਹੜੇ ਲੋਕ ਆਬਾਦ ਹੋਏ ਜਾ ਕੇ? ਹਾਂ
ਇੱਥੋਂ ਕਿਹੜੇ ਲੋਕ ਜਾ ਕੇ ਉੱਥੇ ਬਾਦ ਹੋਏ ਜਾ ਤੁਹਾਡੇ ਕੇ? ਪਿੰਡ ਦੇ ਵਿੱਚ? ਉੱਥੇ ਇੱਥੇ ਸ਼ੇਰ ਮਾਜਰੇ ਦੱਸੇ ਫੁੱਲਰ ਬਾਨੇ ਤੇ ਹੋਰ ਕਿਹੜੇ ਲੋਕ ਹਨ? ਉੱਥੇ ਬਾਅਦ ਹੋਏ ਤੁਹਾਡੇ ਪਿੰਡ ਆਹ ਸਾਡੇ ਪੈਲੀਆਂ ਚੌ ਨੇ, ਸਾਡੇ ਘਰਾਂ ਚੌ ਨੇ, ਠੀਕ ਹੋ ਗਿਆ। 3 ਖੂਹ ਬੂਜਰਾ ਦੇ ਤੇ ਉੱਥੇ। ਖੂਹਾਂ ਦੇ ਨਾਂ ਤੇ ਦੱਸੋ। ਖੂਹਾਂ ਦਾ ਇੱਕ ਦੇ ਨਾਂ ਦਾ ਪੋਸਤੀ ਵਾਲਾ, ਇੱਕ ਦਾ ਨਾਂ ਤਾਂ ਨਿਆਈ ਵਾਲਾ, ਸਹੀ। ਇੱਕ ਦਾ ਨਾਂ ਤਾਂ ਡਹਾਟਾ ਖੂਹ, ਡਹਾਟਾ। ਮੇਲਾ ਸ਼ੇਲਾ ਵੀ ਲੱਗਦਾ ਸੀ? ਨਹੀਂ, ਸਾਡੇ ਪਿੰਡ ਮੇਲਾ ਕੋਈ ਨਹੀਂ। ਤੇ ਤੁਹਾਡੇ ਖੂਹਾਂ ਦਾ ਕੀ ਨਾਂ ਸੀ? ਸਾਡਾ ਖੂਹ ਪੋਸਤੀ ਵਾਲਾ ਸਾਡਾ ਖੂਹ ਤਾਂ, ਅੱਛਾ ਨਿਆਈ ਵਾਲਾ ਜਾਨੀ ਕਹਿੰਦਾ ਤਾਂ। ਅੱਛਾ ਤੇ ਜਿਹੜਾ ਤਾਂ ਡਹਾਟਾ ਖੂਹ ਦਾ, ਇਹ ਸਾਡੇ ਬੁੜਿਆਂ ਨੇ ਮੁਕਤੀ ਉਹ ਸਾਡੇ ਬੰਦੇ ਬੈਠੇ ਤੇ ਮਰ ਗਏ ਤੇ ਚਰਨੋਟ। ਉਹਨਾਂ ਨੂੰ ਪਵਾਤਾ ਦਾ ਖੂਹ। 3 ਖੂਹ ਚੱਲਦੇ ਤੇ 40 ਤੇ ਬਾਕੀ ਜ਼ਮੀਨ ਤੇ ਬਾਅਦ ਬਰਬਾਦ। ਠੀਕ ਹੋ ਗਿਆ, ਬਹੁਤ ਮਿਹਰਬਾਨੀ। ਓਕੇ।